ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ। ਮੈਂ ਲਾਇਲਪੁਰ ਯੰਗ ਹਿਸਟੋਰੀਅਨ ਦੀ ਮਾਂ ਬੋਲੀ ਦੀ ਇਸ ਸੀਰੀਜ਼ ਦੇ ਵਿੱਚ ਮੈਂ ਰਿਕੁਐਸਟ ਕਰਾਂਗਾ ਆਪਣੇ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ, ਦੋਸਤਾਂ ਨੂੰ ਮੈਸੇਜ ਵੀ ਕਰੋ ਕਿ ਉਹ ਅੱਜ ਦੀ ਇਸ ਜਿਹੜੀ ਸਾਡੀ ਬੈਠਕ ਇਹਦੇ ਵਿੱਚ ਰਲਣ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਅਸੀਂ ਜਿਹੜਾ ਹੈ ਨਾ ਬਾਕੀ ਜਿਹੜੇ ਸਾਡੇ ਵੇਖਣ ਵਾਲੇ ਲੋਕ ਨੇ ਉਹਨਾਂ ਤੱਕ ਵੀ ਪਹੁੰਚ ਜਾਵੇ। ਅੱਜ ਕੱਲ ਫੇਸਬੁੱਕ ਦੀ ਵਾਲ ਦੇ ਉੱਪਰ ਕਾਫੀ ਕੁਝ ਆ ਜਾਂਦਾ ਹੈ ਨਵਾਂ, ਜਿਹਦਾ ਕਰਕੇ ਬਹੁਤ ਸਾਰੇ ਪ੍ਰੋਗਰਾਮ ਦੋਸਤਾਂ ਕੋ ਸਕਿਪ ਹੋ ਜਾਂਦੇ ਨੇ। ਤੇ ਮੈਂ ਸਮਝਣਾ ਕਿ ਲਾਈਵ ਸੈਸ਼ਨ ਦੇ ਵਿੱਚ ਉਹਨਾਂ ਦਾ ਜਿਹੜਾ ਨਾਲ ਜਿਹੜਾ ਉਹਨਾਂ ਦੀ ਗੱਲਬਾਤ ਹੈ ਉਹ ਬੜੀ ਜ਼ਰੂਰੀ ਹੁੰਦੀ ਹੈ। ਉਹਨਾਂ ਦੇ ਕੁਐਸਚਨਸ ਜਿਹੜੇ ਉਹਨਾਂ ਦੀ ਗੱਲਬਾਤ ਜਿਹੜੀ ਉਹ ਕਰਦੇ ਨੇ ਉਹ ਬੜੇ ਜ਼ਰੂਰੀ ਹੁੰਦੇ ਨੇ, ਕਿਉਂਕਿ ਉਸ ਟਾਈਮ ਸਾਡੇ ਕੋਲ ਸਾਡੇ ਸਕਾਲਰ ਮੌਜੂਦ ਹੁੰਦੇ ਨੇ ਤੇ ਅਸੀਂ ਉਸ ਸਵਾਲ ਨੂੰ ਐਡਰੈਸ ਵੀ ਕਰ ਸਕਦੇ ਹਾਂ। ਗੱਲ ਕਰੀਏ ਅੱਜ ਦੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ, ਤੇ ਜਿਸ ਤਰ੍ਹਾਂ ਅਸੀਂ ਕੱਲ ਇੱਕ ਪ੍ਰੋਗਰਾਮ ਕੀਤਾ ਇਸੇ ਤਰ੍ਹਾਂ ਹੀ 20 ਤਾਰੀਖ ਤੱਕ 21 ਤਾਰੀਖ ਤੱਕ ਇਹ ਪ੍ਰੋਗਰਾਮ ਚੱਲਦਾ ਰਹੇਗਾ। ਅਸੀਂ ਇਹ ਪ੍ਰੋਗਰਾਮ ਜਿਹੜੇ ਨੇ 21 ਫਰਵਰੀ ਨੂੰ ਮੁੱਖ ਰੱਖ ਕੇ ਤਰਤੀਬ ਦਿੱਤੇ ਨੇ ਕਿ ਅਸੀਂ 21 ਫਰਵਰੀ ਤੱਕ ਪੰਜਾਬੀ ਜ਼ੁਬਾਨ ਵਾਸਤੇ ਕੰਮ ਕਰਨ ਵਾਲੇ ਜਿੰਨੇ ਐਕਟਿਵਿਸਟ ਨੇ, ਲੀਡਰ ਨੇ, ਪੰਜਾਬੀ ਪਿਆਰੇ ਨੇ, ਜੋ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀਆਂ ਪੂਰਾ ਜਿਹੜੀ ਐਕਟੀਵਿਟੀਜ਼ ਜਿਹੜੀਆਂ ਨੇ, ਜਿੰਨਾ ਉਹ ਕੰਮ ਕਰ ਰਹੇ ਨੇ ਮਾਂ ਬੋਲੀ ਪੰਜਾਬੀ ਵਾਸਤੇ 21 ਫਰਵਰੀ ਦੇ ਪ੍ਰੋਗਰਾਮ ਨੂੰ ਲੈ ਕੇ ਉਹਨਾਂ ਸਾਰੇ ਦੋਸਤਾਂ ਤੱਕ ਅਪੜਿਆ ਜਾ ਸਕੇ ਔਰ ਉਹਨਾਂ ਸਾਰਿਆਂ ਦੋਸਤਾਂ ਨੂੰ ਜਿਹੜਾ ਹੈ ਉਹ ਦੂਸਰੇ ਦੋਸਤਾਂ ਤੱਕ ਅਪੜਾਇਆ ਜਾ ਸਕੇ। ਜਿੰਨੇ ਕੁ ਜੋਗੇ ਅਸੀਂ ਅਸੀਂ ਉਹਨਾਂ ਨੂੰ ਆਪਣੀ ਸਕਰੀਨ ਤੇ ਲੈ ਕੇ ਆਈਏ ਔਰ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਸੁਣੀ ਜਾਵੇ ਔਰ ਉਹਨਾਂ ਦੇ ਨਾਲ ਬਾਕੀ ਦੋਸਤੀ ਆਪਣਾ ਵਿਚਾਰ ਵਟਾਂਦਰਾ ਕਰ ਸਕਦੇ ਨੇ। ਅੱਜ ਸਾਡੇ ਨਾਲ, ਜਿਸ ਤਰ੍ਹਾਂ ਕਿ ਤੁਸੀਂ ਪੋਸਟਰ ਵੇਖ ਲਿਆ ਹੋਣਾ ਹੈ, ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਜਿਹੜੇ ਦੋਸਤ ਮੌਜੂਦ ਨੇ। ਬਾਬਾ ਜੀ ਇਕਬਾਲ ਕੈਸਰ ਸਾਹਿਬ ਨੇ। ਬਾਬਾ ਜੀ ਇਕਬਾਲ ਕੈਸਰ ਸਾਹਿਬ ਸ਼ਾਇਰ ਨੇ, ਬਹੁਤ ਅੱਛਾ ਉਹਨਾਂ ਦਾ ਖੋਜ ਦਾ ਕੰਮ ਹੈ ਔਰ ਉਹਨਾਂ ਦਾ ਰਿਸਰਚ ਬਹੁਤ ਖੂਬਸੂਰਤ ਹੈ। ਪੰਜਾਬ ਨੂੰ ਲੈ ਕੇ ਉਹਨਾਂ ਦਾ ਬਹੁਤ ਜ਼ਿਆਦਾ ਕੰਮ ਹੈ ਔਰ ਇਸ ਤੋਂ ਵੱਖ ਬਾਬਾ ਜੀ ਜਿਹੜਾ ਹੈ ਉਹ ਪੰਜਾਬੀ ਜ਼ੁਬਾਨ ਦੇ ਉੱਪਰ ਕੰਮ ਕਰ ਰਹੇ ਨੇ, ਪੰਜਾਬੀ ਦੇ ਸਿਨੇਮਾ ਦੇ ਉੱਪਰ ਕੰਮ ਕਰ ਰਹੇ ਨੇ, ਪੰਜਾਬੀ ਦੇ ਮੁਖਤਲਿਫ ਵੱਖੋ-ਵੱਖ ਜਿਹੜੇ ਹਿੱਸੇ ਨੇ ਉਹਦੇ ਹਵਾਲੇ ਨਾਲ ਕੰਮ ਕਰ ਰਹੇ ਨੇ। ਬਾਬਾ ਜੀ ਨੇ ਇੱਕ ਜਿਹੜਾ ਹੈ ਉਹ ਖੋਜਗੜ੍ਹ ਦੇ ਨਾਮ ਤੋਂ ਇੱਕ ਪੂਰਾ ਇੰਸਟੀਚਿਊਟ ਡਿਵੈਲਪ ਕੀਤਾ ਹੈ, ਜਿੱਥੇ ਹਰ ਬੰਦੇ ਨੂੰ ਜਾ ਕੇ ਕੰਮ ਕਰਨ ਦੀ ਇਜਾਜ਼ਤ ਹੈ। ਉੱਥੇ ਇੱਕ ਤਰ੍ਹਾਂ ਦੀ ਬਹੁਤ ਵੱਡੀ ਲਾਇਬ੍ਰੇਰੀ, ਰਿਸੋਰਸ ਸੈਂਟਰ ਉਹਨਾਂ ਨੇ ਬਣਾਇਆ ਹੋਇਆ ਹੈ ਔਰ ਉੱਥੇ ਜਿਹੜਾ ਹੈ ਉਹ ਕੰਮ ਕਰਨ, ਜਿਹੜਾ ਵੀ ਦੋਸਤ ਰਿਸਰਚ ਕਰਨਾ ਚਾਹਵੇ ਉੱਥੇ ਜਾ ਕੇ ਉਹਨਾਂ ਕੰਮ ਕਰ ਸਕਦਾ ਹੈ। ਇਸ ਤੋਂ ਬਾਅਦ ਸਾਡੇ ਨਾਲ ਸਾਡੇ ਜਿਹੜੇ ਦੂਸਰੇ ਮਹਿਮਾਨ ਨੇ, ਡਾਕਟਰ ਸੁਗਰਾ ਸਦਫ ਜੀ ਨੇ। ਆਪ ਜਿਹੜੇ ਨੇ ਉਹ ਡਾਇਰੈਕਟਰ ਜਨਰਲ ਨੇ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਦੇ ਲਾਹੌਰ ਵਿੱਚ। ਇੱਕ ਬਹੁਤ ਵੱਡਾ ਪੰਜਾਬੀ ਦੇ ਨੂੰ ਲੈ ਕੇ ਇੱਕ ਬਹੁਤ ਵੱਡਾ ਗਵਰਨਮੈਂਟ ਦਾ ਇੰਸਟੀਚਿਊਟ ਹੈ ਜਿਹਦੇ ਉਹ ਹੈਡ ਨੇ, ਤੇ ਉਹ ਵੀ ਸਾਡੇ ਨਾਲ ਥੋੜੀ ਦੇਰ ਵਿੱਚ ਜੁੜ ਜਾਂਦੇ ਨੇ ਤੇ ਫਿਰ ਅਸੀਂ ਉਹਨਾਂ ਦੇ ਕੋਲੋਂ ਗੱਲਬਾਤ ਸੁਣਾਂਗੇ। ਹੁਣ ਮੈਂ ਜਿਹੜਾ ਹੈ ਉਹ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਹੋਇਆ ਬਾਬਾ ਜੀ ਇਕਬਾਲ ਕੈਸਰ ਹੋਣਾ ਨੂੰ ਆਪਣੇ ਨਾਲ ਲਵਾਂਗਾ ਕਿ ਉਹ ਉਹਨਾਂ ਦੀ ਜਿਹੜੀ ਲਾਹੌਰ ਦੇ ਵਿੱਚ ਔਰ ਲਾਹੌਰ ਦੇ ਆਲੇ ਦੁਆਲੇ ਜਿਹੜੀ 21 ਫਰਵਰੀ ਦੀ ਰੈਲੀ ਹੈ ਔਰ ਇਹਨਾਂ ਦਿਨਾਂ 'ਚ ਕੀ ਉਹਨਾਂ ਦੀਆਂ ਐਕਟੀਵਿਟੀਜ਼ ਚੱਲ ਰਹੀਆਂ ਨੇ ਔਰ ਕਿਸ ਤਰ੍ਹਾਂ ਉਹ ਸਾਰੇ ਕੰਮ ਕਰ ਰਹੇ ਨੇ, ਤੇ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਕੋਲੋਂ ਜਿਹੜੀ ਇਹ ਸਾਰੀ ਗੱਲਬਾਤ ਸੁਣਨੇ ਆ। ਜੀ ਬਾਬਾ ਜੀ जी बहुत शुक्रिया जी, मेहरबानी तौहीद साहब। माशाल्लाह तुसी बड़ा अच्छा काम कर रहे हो, सारे पंजाबीयत नूं जोड़िया होया है और तुहाडे लैक्चर बहुत अच्छे ने और ये सारा कुछ जिहड़ा है बहुत ही सलाहणयोग है कि इंटरनैशनली तुसी पंजाबियां नूं इकट्ठा कर लिया और बधाई दे पात्र हो तुसी। जी बाबा जी बहुत बहुत शुक्रिया। बाबा जी ਅਸੀਂ ਅੱਜ ਜਿਹੜਾ ਤੁਸੀਂ ਹੁਣ 21 ਫਰਵਰੀ ਦਾ ਜਿਹੜਾ ਬਹੁਤ ਵੱਡਾ ਇੱਕ ਦਿਨ ਔਰ ਇਕੱਠ ਲਾਹੌਰ ਹੋਣ ਜਾ ਰਿਹਾ, ਅਸੀਂ ਉਸ ਹਵਾਲੇ ਨਾਲ ਜਿਹੜਾ ਤੁਹਾਡੇ ਕੋਲੋਂ ਗੱਲਬਾਤ ਸੁਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਚੱਲ ਰਿਹਾ ਔਰ ਕਿਸ ਤਰ੍ਹਾਂ ਸਾਰੇ ਲੋਕ ਇਕੱਠੇ ਹੋਣਗੇ ਔਰ ਕਿਸ ਤਰ੍ਹਾਂ ਦਾ ਇਹ ਸਾਰਾ ਨਿਜ਼ਾਮ ਹੈ ਔਰ ਪੰਜਾਬੀ ਮਾਂ ਬੋਲੀ ਦੀ ਲੋੜ ਕੀ ਹੈ। जी ये जिहड़ी लोड़ हैगी है, पहले मेरा ख्याल है कि उहदे ते गल हो जावे। देखो दुनिया के अंदर हज़ारां ज़बानां ने और करोड़ां लोग उन्हां ज़बानां नूं बोलण वाले ने। ज़बान जिहड़ी है वो सिर्फ इजहार दा जरिया नहीं हुंदी कि तुसी जो बोलिया दूजे तक रपड़ गया है। ये बोली सिर्फ इत्थों तक नहीं हुंदी,
ਇਹ ਬੋਲੀ ਦਾ ਪਸਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਕਿ ਇਹਦੇ ਨਾਲ ਤੁਹਾਡੇ ਮੌਸਮ ਜੁੜੇ ਹੋਏ ਨੇ, ਤੁਹਾਡੀਆਂ ਭਾਵਨਾਵਾਂ, ਖੁਆਇਸ਼ਾਤ, ਸੱਧਰਾਂ ਜੁੜੀਆਂ ਹੋਈਆਂ ਨੇ। ਬੋਲੀ ਦੇ ਨਾਲ ਤੁਸੀਂ ਆਪਣੇ ਅੰਦਰ ਦਾ ਜੋ ਤੁਹਾਡਾ ਸੁੱਖ ਹੈ, ਦੁੱਖ ਹੈ, ਉਹ ਤੁਸੀਂ ਦੂਜੇ ਨਾਲ ਸਾਂਝਾ ਕਰਦੇ ਹੋ। ਉਹਦੇ ਵਾਸਤੇ ਤੁਸੀਂ ਜਿਸ ਖਿੱਤੇ 'ਚ ਰਹਿ ਰਹੇ ਹੋ, ਉਸ ਖਿੱਤੇ ਦੇ ਜਿਹੜੇ ਦੁੱਖ ਸੁੱਖ ਨੇ ਉਹਨਾਂ ਨੂੰ ਤੁਸੀਂ ਉਸੇ ਹੀ ਤਰੀਕੇ ਦੇ ਨਾਲ ਆਪਣੇ ਉਹਨਾਂ ਲਫ਼ਜ਼ਾਂ ਰਾਹੀਂ, ਜਿਹੜੇ ਲਫ਼ਜ਼ ਤੁਹਾਡੇ ਕੋਲ ਨੇ, ਤੁਸੀਂ ਉਹਨਾਂ ਲਫ਼ਜ਼ਾਂ ਰਾਹੀਂ ਉਹਨਾਂ ਨੂੰ ਆਪਣੇ ਇਜ਼ਹਾਰ ਦਾ ਜ਼ਰੀਆ ਬਣਾਉਂਦੇ ਹੋ। ਇਹ ਠੀਕ ਹੈ ਕਿ ਇਹ ਜਿਹੜੀ ਤੁਹਾਡਾ ਹੈ ਜ਼ਰੀਆ ਬੋਲਣ ਦਾ ਜਾਂ ਗੱਲ ਨੂੰ ਕਰਨ ਦਾ, ਇਹ ਆਪਣੀ ਜਗ੍ਹਾ ਤੇ, ਲੇਕਿਨ ਬੋਲੀ ਇੱਕ ਐਸੀ ਚੀਜ਼ ਵੀ ਹੈ ਕਿ ਜਿਹਦੇ ਵਿੱਚ ਤੁਹਾਡੇ ਅੰਦਰ ਦੀਆਂ ਬਹੁਤ ਸਾਰੀਆਂ ਕੋਮਲਤਾ ਜਿਹੜੀਆਂ ਨੇ ਉਹ ਲੁਕੀਆਂ ਹੁੰਦੀਆਂ ਨੇ। ਮੈਂ ਇੱਥੇ ਆਪਣੇ ਕਹਾਣੀਕਾਰ ਦੀ ਕਹਾਣੀ ਦਾ ਜ਼ਿਕਰ ਕਰਾਂਗਾ। ਸਭ ਤੋਂ ਪਹਿਲਾਂ ਇਹ ਕਹਾਣੀ ਹੈ, ਉਹਦੇ 'ਚ ਗਲਬਨ ਗੁਰਦਿਆਲ ਸਿੰਘ ਦੀ ਕਹਾਣੀ ਹੈ। ਮੈਨੂੰ ਹੁਣ ਰਾਈਟਰ ਦਾ ਨਾਂ ਯਾਦ ਨਹੀਂ। ਕਹਾਣੀ ਦਾ ਨਾਂ ਹੈਗਾ ਵੱਡ ਵਿੱਚ ਇੱਕ ਰਾਤ। ਹੁਣ ਤੁਸੀਂ ਇਸ ਕਹਾਣੀ ਨੂੰ ਤੇ ਕੀ, ਇਹਦੇ ਟਾਈਟਲ ਨੂੰ ਕਿਸੇ ਦੂਜੀ ਜ਼ਬਾਨ, ਦੂਜੀ ਭਾਸ਼ਾ ਦੇ ਵਿੱਚ ਤੁਸੀਂ ਇਹਨੂੰ ਤਰਜਮਾ ਕਰਕੇ ਵਿਖਾ ਦਿਓ। ਵੱਡ ਵਿੱਚ ਇੱਕ ਰਾਤ ਜਿਹੜੀ ਹੈ, ਉਹ ਇੱਕ ਵੱਡ ਲਫ਼ਜ਼ ਇੱਕ ਐਸਾ ਹੈ ਕਿ ਜਿਹਦੇ ਪਿੱਛੇ ਸਾਡੀ ਹਜ਼ਾਰਾਂ ਸਾਲਾਂ ਦੀ ਟ੍ਰੈਡੀਸ਼ਨ ਜਿਹੜੀ ਹੈ ਉਹ ਲੁਕੀ ਹੋਈ ਹੈ। कटा हुआ खेत हिंदी च असीं कह लैने या उर्दू च कह लैने, तो कटा हुआ खेत जिहड़ा है वो वड विच एक रात का जिहड़ा है वड दा वो पूरा ओहदा वो जो ओहदे विच लुकिया होया वो बयान नहीं करता। और इस बोली की जिहड़ी लोड़ है वो लोड़ सानू हर वेले रहिंदी है। ਅਸੀਂ ਇਹਦੇ ਵਿੱਚ ਆਪਣਾ ਹਰ ਚੀਜ਼ ਸਾਂਝਾ ਕਰਦੇ ਹਾਂ, ਹਰ ਚੀਜ਼ ਸਾਡੀ ਸਾਂਝੀ ਹੁੰਦੀ ਹੈ। ਔਰ ਇਹ ਜਿਹੜੀ ਬੋਲੀ ਦਾ ਸਵਾਲ ਪੰਜਾਬ ਦੇ ਵਿੱਚ ਖਾਸ ਕਰਕੇ, ਇਹਦੀ ਬਹੁਤ ਲੰਬੀ ਕਹਾਣੀ ਹੈ। ਅਸੀਂ ਰਿਗਵੇਦ ਤੋਂ ਸ਼ੁਰੂ ਹੁੰਦੇ ਹਾਂ ਤੇ ਇਹ ਬੋਲੀ ਦਾ ਸਵਾਲ ਸਾਨੂੰ ਰਿਗਵੇਦ ਦੇ ਵਿੱਚ ਵੀ ਮਿਲਦਾ ਹੈ। ਔਰ ਉਸ ਤੋਂ ਬਾਅਦ ਅਸੀਂ ਜੇ ਉਸ ਤੋਂ ਬਾਅਦ ਦੇ ਜ਼ਮਾਨੇ 'ਚ ਕਦੇ ਆਨੇ ਆ तो साडे कोल बाबा नानक वो वड्डी गवाही है, जिहड़ा इस खित्ते दे अंदर इस बोली दे सवाल नूं लैके अपनी आवाज चुक रहा है और वो कह रहा है कि घर घर मियां सबना जियां बोली अवर तुम्हारी, कि बंदिओ तुसीं अपने घरां दे विच हर थां दे उत्ते तुसीं अपनी बोली बदलते जा रहे हो। बाहरों आईयां फारसियां, बाहरों आईयां दूसरियां बोलियां नूं तुसीं जिहड़ियां बादशाहां दीयां दित्तियां होईयां ने उन्हां नूं कबूल कर रहे हो, इस वास्ते कि तुसीं हुक्मरान तबकिਆਂ दे नाल अपने आप नूं जोड़ सको। सो तुहाडी पहली शिनाख्त जिहड़ी है वो ते तुहाडी अपनी अपनी बोली है। इस वास्ते बाबा नानक कहता है कि घर घर मियां सबना जियां बोली अवर तुम्हारी। सो तुसी आप देखो कि बोली का सवाल कितना पुराना है। इस बोली के सवाल नूं लैके अगे तबके बनते ने और वो तबकात वो वंड जिहड़ी इंसानां नूं किसी होर हद तक बनती है, वो वंड है कि एक हुक्मरान है जिहड़ी कि साडे खित्ते का मसला है। एक हुक्मरान है बाहरों आया होया, वो अपने नाल अपनी बोली लैके आया है और उस बोली नूं इत्थे कब्जा करन तो बाद इत्थे उस बोली नूं लागू कर रहा है। भावें वो बोली उहदी वो सरकारे दरबारे है, आवाम उत्ते लागू नहीं,
लेकिन क्योंकि हुक्मरान तबका जड़ा है, माफ करना, हुक्मरान तबका जड़ा है वो तबका अपना पूरी तरह हुक्मरानी करता है और उस हुक्मरानी के पिछे जिहड़े इत्थों का माड़ा तबका है, जिहड़ा महकूम लोग ने, वो अपने आप को अपने माशरे के अंदर वड्डा दस्सण वास्ते, अपने आप को उच्चा करन वास्ते या उच्चे तबकात के नाल अपना रिश्ता जोड़न वास्ते वो उन्हां दी बोली अपनांदा है, वो उन्हां दी जिहड़ा है सारा कुछ उन्हां दा अपनांदा है, उन्हां दा सभ्याचार, उन्हां दा कल्चर, उन्हां दी बोली, ताकि सानू लोकां नू, आम लोग जिहड़े ने मैनू वो वड्डे तबकात हुक्मरान तबकिਆਂ ਦੇ ਵਿੱਚੋਂ समझन, उन्हां लोकां दे ਵਿੱਚੋਂ समझन जिहड़े हुक्मरान ने। सो ये चीज जिहड़ी है एक अजीब तरह के कंपलैक्स नू शिकार जिहड़ा ना जन्म दिंदी है, और असीं सदियां तो इस कंपलैक्स दे विच हैगे। साडे उत्ते सदियां तो बाहरले हुक्मरान जिहड़े ने वो हुक्मरानी करते रहे। असीं अपनी बोली नालों टुटे और वो इन्ने क टुटे कि साडा इक्को एक हुक्मरान इस तख्त उत्ते बैठा ते उन्हें भी जिहड़े दरबारी सन उन्होंने उन्हें समझाया कि भलिया सरकारी जबानां जिहड़ियां ने या जिहड़ियां हुक्मरानी दीयां जबानां ने वो आवाम दीयां जबानां नहीं हुंदियां। सो उन्हें भी अपने दरबार दे विच फारसी लाई। ये साडे वास्ते एक मेहना भी है ते साडे वास्ते एक होर तरह की गल भी है। लेकिन असीं ये सारियां गल्लां नूं जदों असीं वेखने आ ते चलते हुए जमाने दे नाल अज असीं उत्थे अपड़ गए हैं जिस जगह के उत्ते असीं अपने आप को आप गाल कड्ढण जोगे हो गए। मैं पिछली तारीख को उत्थे छड्डदे होया जे अज की गल करना ते अज की गल दे विच साडे उत्ते पहला फारसी लागू की गई, उस तो पहले जिहड़ा सी संस्कृत हुक्मरानां दी बोली, मजहबी हुक्मरानां दी बोली, फिर उस तो बाद साडे उत्ते फारसी लागू की गई। फिर अंग्रेज ने फोर्ट विलियम कॉलेज दे विच तैयार की हुई बोली नूं जिहड़ी कि हिंदी की शक्ल से उन्होंने पंजाब उत्ते लागू किया। इहदे पिछे बहुत सारे सियासी मकसद, सियासी मामलात ने, और बोली का सवाल साडे इस खिते के अंदर एक सियासी ख्याल है, एक सियासी सवाल है, और यह सियासी सवाल जिहड़ा है ये ही सानू वंडिया। ब्रिटिश ने बहुत ही बरीक जी चाल साडे खिलाफ चली, ते वो चाल की सी? ते वो चाल ये सी कि सानू बोली के आधार पर वंडिया गया, सानू धर्मां के आधार पर वंडिया गया, सानू जमीन के आधार पर वंडिया गया, साडे कई टोटे किए गए, और अगे पता नहीं किन्ने को टोटे करन दियां सोचा जड़ियां ने या योजनावां जड़ियां ने, मनसूबाबंदी जड़ी है वो हो रही है। ये बोली का सवाल इन्ना सादा सवाल है। सो इस सवाल नूं लैके जे अगर असीं इहदियां तहवां खोलदियां शुरू कर दईए, जे असीं इहदे वर्के खोलने शुरू कर दईए, ते असीं कित्थों ते कित्थे अपड़ जाने आ, और वेखने आ कि वो गल जिहड़ी बाबे नानक ने कही सी कि घर घर बीआं सबना जीआं बोली अवर तुम्हारी, अज असीं होर तो होर बोली तिकर चले गए। कल तिकर बोलियां का मसला, सभ्याचार या सकाफत का मसला एक आम आदमी तिकर इवें दा मसला नहीं सी जिवें दा अज बन गया है। अज सोशल मीडिया यानी इलैक्ट्रॉनिक मीडिया, प्रिंट मीडिया,
और पूरा एक जड़ा दुनिया जी है वो एक प्याले दे विच आके इकट्ठी हो गई है। इत्थे बहुत कुछ जड़ा है वो विसरता जा रहा है और आए दिन नवी तो नवी चीज और नवी तो नवी गल जी है वो अगे बढ़ती जा रही है। अज सानू पूरी दुनिया अंदर खास करके पंजाबी नू एक होर बहुत बड़ा खतरा पैदा हो गया है कि वो खतरा जड़ा है वो ये है कि एक बन्ने असी अपनी जमीन में छड़ के दूजिया धरतियां ते जा रहे हैं, उत्थे जाके वस रहे हैं, दूजे देशों में जा रहे हैं, उत्थे जाके वस रहे हैं और उत्थे साडियां अगलियां पीढ़ियां जड़ियां ने वो उत्थों की बोली दे विच रच बिच रही ने और शायद अगलियां 2-4 पीढ़ियां तिकर वो पीढ़ियां या वो जड़ी साडी औलाद है वो साडी ना रहे। इस तरह ही जिहड़े लोग इत्थे मौजूद ने इस धरती के उत्ते वो चाहे पूर्वी पंजाब होवे या पश्चिमी पंजाब होवे वो अपने तो हुक्मरान तबके वाली जिहड़ी रीत हैगी है वो उहदे उत्ते बैठे हुए। उधर हिंदी का जोर है और हिंदी मीडिया हिंदी विच बोल चाल उहदा प्रभाव उहदा असर जिहड़ा है लोकां उत्ते पै रहा है। इस तरह फोर्ट विलियम कॉलेज की पैदावार उर्दू भाषा जिहड़ी है उर्दू जबान जिहड़ी है वो पाकिस्तानी पंजाब दे विच वो साडे उत्ते भारू होई खलोती है। अज ये हालत हो गई है कि साडे पिंडां दे विच भी जिहड़े लोग ने जिहड़े हजारां सालों तो पंजाबी ने नस्लन पंजाबी ने वो स्कूलों दे विच क्योंकि बच्चे उन्हां दे जांदे ने स्कूलों च उर्दू पढ़ाई जाती है। सरकार पंजाबी को मूँह लाने वास्ते तैयार नहीं हैगी ते वो की करते ने मावां बच्चों नाल पंजाबी की थां उर्दू बोलदियां ने जिहड़े कि हिंदी की एक शक्ल है और इस तरीके दे नाल वो ये दसना चाहते हैं कि असी भी बहुत हुक्मरान तबकात दे विचों हैगे आ या साडे भी सांगे उन्हां दे नाल ने। असी स्कूलों च जो पढ़ना है और जो असी पढ़ना है वो असी इस बोली च पढ़ना है, इस बोली च नहीं पढ़ना। बड़ी दुखदाई गल है कि हुण इस तो अगे एक होर नवां पैर पट्टिया गया कि वो है ने वो प्राइवेट इंग्लिश मीडियम स्कूल जिहड़े कि अंग्रेजी पढ़ाते ने और अपने स्कूलों दे विच वो बाई ऑर्डर हुक्म दे के कहते हैं कि साढ़े स्कूल की हदूद दे विच पंजाबी या उर्दू नहीं बोली जाएगी, सिर्फ तुसीं अंग्रेजी बोलोगे। मैं एक यूनिवर्सिटी च पढ़ा रहा, आर्ट एंड कल्चर की यूनिवर्सिटी है, पंजाबी पढ़ा रहा। जदों असी उन्हां बच्चों के पेपर चैक करने ते एक बहुत ही रोण वाली गल है कि ना उन्होंने अंग्रेजी आती है, ना उन्होंने पंजाबी आती है, ना उन्होंने उर्दू लिखनी पढ़नी आती है। उन्होंने एक ऐसा मलगूबा बन गया है कि उन्होंने समझ नहीं आती कि असी लिखना की है, असी जुमला किवें बनाना है, असी किहड़ी बोली दे विच लिखना है। उन्होंने सामने एक पूरा मिक्सचर है, रला है और वो अपनी गलबात दे विच भी उस रले नूं ही वरतते ने। एक लफज उर्दू का, अगला लफज पंजाबी का, उस तो अगला अंग्रेजी का, ते उन्होंने मिला के एक नवा जुमला बनाते हैं। सो इस तरीके नाल इत्थे एक किहड़ी भाषा किहड़ी ज़बान जन्म लै रही है और असी अगे की वेखांगे। जिथों तक साडा यह सवाल है कि असी अपनी जबान जिहड़ी है उन्होंने असी किस तरीके दे नाल बोलना है या उन्होंने किवें बचाना है, उहदे वास्ते साडे कोल जिहड़े असूल ने या साडियां जिहड़ियां गल्लां ने असी किवें इहनूं कर सकने आ ते ओह इह ने। पहली गल
ਕਿ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿਰਫ ਪਹਿਲੀ ਤੋਂ ਲੈ ਕੇ 5ਵੀਂ ਤੱਕ ਅਗਰ ਪੰਜਾਬੀ ਲਾਗੂ ਕਰ ਦਿੱਤੀ ਜਾਵੇ ਤੇ ਇਹਦੇ ਨਾਲ ਕੀ ਹੋਵੇਗਾ? ਉਹ ਇਹਦੇ ਨਾਲ ਇਹ ਹੋਵੇਗਾ ਕਿ ਜਿਹੜੀ ਇੱਕ ਹੀਨਤਾ ਹੈ, ਜਿਹੜੇ ਅਸੀਂ ਕੰਪਲੈਕਸ ਦੇ ਵਿੱਚ ਫਸੇ ਹੋਏ ਹਾਂ ਕਿ ਜੀ ਪੰਜਾਬੀ ਬੋਲਣ ਵਾਲਾ ਪੇਂਡੂ ਹੁੰਦਾ ਹੈ, ਘੱਟੋ ਘੱਟ ਅਸੀਂ ਉਹਦੇ ਚੋਂ ਨਿਕਲਾਂਗੇ। ਸਾਡੀ ਜ਼ਬਾਨ ਜਿਹੜੀ ਹੈ, ਸਾਡੇ ਲਫ਼ਜ਼ ਸਾਡੇ ਬੱਚਿਆਂ ਤੱਕ ਪਹੁੰਚਣਗੇ। ਅਸੀਂ ਆਪਣੇ ਬਾਬਿਆਂ ਨੂੰ ਉਹਨਾਂ ਦੀ ਜ਼ਬਾਨ ਵਿੱਚ ਪੜ੍ਹ ਸਕਾਂਗੇ ਔਰ ਅੱਗੇ ਪਹੁੰਚਾ ਸਕਾਂਗੇ। ਸੋ ਇਹ ਸਾਡੇ ਵਾਸਤੇ ਸਭ ਤੋਂ ਅਹਿਮ ਸਵਾਲ ਹੈ ਕਿ ਅਸੀਂ ਪਹਿਲੀ ਤੋਂ ਲੈ ਕੇ 5ਵੀਂ ਤੱਕ ਪੰਜਾਬੀ ਲਾਗੂ ਕਰਵਾਈਏ। ਇਸੇ ਸਵਾਲ ਨੂੰ ਲੈ ਕੇ ਅਸੀਂ ਪਿਛਲੇ 5-7 ਸਾਲਾਂ ਤੋਂ ਸੜਕਾਂ ਦੇ ਉੱਤੇ ਹਾਂ। ਹਰ 21 ਫਰਵਰੀ ਨੂੰ ਦੁਨੀਆ ਭਰ ਦੇ ਅੰਦਰ ਜਦੋਂ ਲੋਕੀ ਆਪਣੀ ਜ਼ਬਾਨ ਦੀ ਗੱਲ ਕਰ ਰਹੇ ਨੇ ਤੇ ਅਸੀਂ ਵੀ ਆਪਣੀ ਜ਼ਬਾਨ ਦੀ ਗੱਲ ਕਰ ਰਹੇ ਹਾਂ, ਇਹਨਾਂ ਸੜਕਾਂ ਉੱਤੇ ਖਲੋ ਕੇ ਔਰ ਇਹ ਮੁਤਾਲਬਾ ਲੈ ਕੇ ਕਿ ਭਾਈ ਸਾਨੂੰ ਸਾਡੀ ਬੋਲੀ ਦੇ ਦਿੱਤੀ ਜਾਵੇ, ਸਾਨੂੰ ਸਾਡਾ ਫਰੀਦ ਦੇ ਦਿਓ, ਸਾਨੂੰ ਨਾਨਕ ਦੇ ਦਿਓ, ਸਾਨੂੰ ਸਾਡਾ ਬੁੱਲਾ ਦੇ ਦਿਓ, ਤਾਂ ਕਿ ਅਸੀਂ ਆਪਣੀ ਜ਼ਬਾਨ ਨੂੰ ਬਚਾ ਸਕੀਏ। ਔਰ ਸਾਡਾ ਇਹੀ ਸਵਾਲ ਜਿਹੜਾ ਹੈ, ਅਸੀਂ ਹਰ ਸਾਲ 21 ਫਰਵਰੀ ਨੂੰ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਔਰ ਦੂਜੇ ਸ਼ਹਿਰਾਂ ਦੇ ਵਿੱਚ ਵੀ ਅਸੀਂ ਜਿਹੜੇ ਲੋਕ ਬੋਲੀ ਨਾਲ ਜੁੜੇ ਹੋਏ ਆ, ਉੱਥੇ ਮੁਜ਼ਾਹਰੇ ਕਰਨੇ ਆ, ਉੱਥੇ ਅਸੀਂ ਜਲੂਸ ਕੱਢਦੇ ਆ, ਉੱਥੇ ਅਸੀਂ ਆਪਣਾ ਮੁਤਾਲਬਾ ਰੱਖਨੇ ਆ ਸਰਕਾਰ ਦੇ ਸਾਹਮਣੇ। ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇੱਕ ਦਿਨ ਆਪਣਾ ਹੱਕ ਲੈ ਲਵਾਂਗੇ। ਇਸ ਸਾਲ ਵੀ ਅਸੀਂ 2 ਥਾਵਾਂ ਦੇ ਉੱਤੇ, ਲਾਹੌਰ ਦੇ ਵਿੱਚ 2 ਥਾਵਾਂ ਦੇ ਉੱਤੇ, ਇੱਕ ਚੇਰਿੰਗ ਕ੍ਰਾਸ ਲਾਹੌਰ ਅਸੈਂਬਲੀ ਹਾਲ ਦੇ ਸਾਹਮਣੇ ਔਰ ਦੂਜਾ ਅਸੀਂ ਪ੍ਰੈਸ ਕਲੱਬ ਲਾਹੌਰ ਦੇ ਸਾਹਮਣੇ 2 ਗਰੁੱਪਾਂ ਦੇ ਵਿੱਚ ਵੰਡ ਕੇ ਆਪਣੇ ਆਪ ਨੂੰ ਅਸੀਂ ਉੱਥੇ ਆਪਣੇ ਇਸ ਬੋਲੀ ਦੇ ਸਵਾਲ ਨੂੰ ਲੈ ਕੇ ਚੱਲ ਰਹੇ ਗਏ ਹਾਂ। ਜਿਹੜਾ ਸਾਡਾ ਗਰੁੱਪ ਚੇਰਿੰਗ ਕ੍ਰਾਸ ਹੋਏਗਾ ਔਰ ਜਿਹੜਾ ਗਰੁੱਪ ਸਾਡਾ ਪ੍ਰੈਸ ਕਲੱਬ ਹੋਏਗਾ, ਪ੍ਰੈਸ ਕਲੱਬ ਵਾਲਾ 12 ਵਜੇ ਇਕੱਠਾ ਹੋਏਗਾ ਔਰ 1 ਵਜੇ ਉਹ ਇੱਥੇ ਮਾਲ ਰੋਡ ਦੇ ਉੱਤੇ ਪੰਜਾਬ ਅਸੈਂਬਲੀ ਦੇ ਸਾਹਮਣੇ ਪਹੁੰਚ ਜਾਏਗਾ ਔਰ ਅਸੀਂ ਆਪਣੀ ਗੱਲ ਜਿਹੜੀ ਹੈ ਉਹ ਸਰਕਾਰ ਅੱਗੇ ਰੱਖਾਂਗੇ ਔਰ ਹਮੇਸ਼ਾ ਰੱਖਦੇ ਆਏ ਹਾਂ। ਔਰ ਇਹ ਸਵਾਲ ਜਿਹੜਾ ਹੈ ਸਾਡਾ ਕਿ ਸਾਡੀ ਬੋਲੀ ਨੂੰ ਬਚਾਇਆ ਜਾਵੇ, ਸਾਡੇ ਬੁੱਲੇ ਨੂੰ, ਵਾਰਿਸ ਨੂੰ, ਨਾਨਕ ਨੂੰ ਬਚਾਇਆ ਜਾਵੇ। ਬਾਬੇ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦੀ ਬਾਣੀ ਜਿਹੜੀ ਮੌਜੂਦ ਹੈ, ਬਾਬਾ ਫਰੀਦ ਦੀ ਬਾਣੀ ਮੌਜੂਦ ਹੈ, ਉਹਨੂੰ ਜਿਨ੍ਹਾਂ ਦੇ ਲੜ ਲਾਇਆ, ਜਿਹੜੇ ਉਹਦੇ ਲੜ ਲੱਗੇ ਨੇ ਔਰ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ, ਹੁਣ ਤੇ ਉਹ ਵੀ ਛੱਡਦੇ ਜਾ ਰਹੇ ਨੇ। ਅਸੀਂ ਉਹਨਾਂ ਅੱਗੇ ਵੀ ਬੇਨਤੀ ਕਰਨੇ ਆ ਕਿ ਭਾਈ ਆਪਣੀ ਬੋਲੀ ਤੋਂ ਬਗੈਰ ਤੁਸੀਂ ਕਿਸੇ ਥਾਂ ਦੇ ਨਹੀਂ ਗਏ। ਅੱਜ ਠੀਕ ਹੈ ਕਿ ਉਹਨਾਂ ਦੇ ਸਦਕੇ ਅਸੀਂ ਕੈਨੇਡਾ ਦੇ ਵਿੱਚ ਸਾਡੀ ਤੀਸਰੀ ਸਰਕਾਰੀ ਜ਼ਬਾਨ ਉੱਥੋਂ ਦੀ ਪੰਜਾਬੀ ਹੈ ਔਰ ਪੰਜਾਬ ਦੇ ਸੂਬੇ ਪੂਰਬੀ ਪੰਜਾਬ ਦੇ ਵਿੱਚ ਪਹਿਲੀ ਜ਼ਬਾਨ ਸਰਕਾਰੀ ਜ਼ਬਾਨ ਪੰਜਾਬੀ ਹੈ। ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਪਾਕਿਸਤਾਨੀ ਪੰਜਾਬ ਜਿਹੜਾ ਸਭ ਤੋਂ ਵੱਡਾ ਹੈ, ਜਿੱਥੇ ਸਭ ਤੋਂ ਵੱਡੀ ਆਬਾਦੀ ਹੈ, ਉਹਦੇ ਵਿੱਚ ਨਾ ਕਿਤੇ ਨਿਸਾਬ ਦੇ ਵਿੱਚ ਮੌਜੂਦ ਹੈ ਕਿ ਐਮਏ ਤੋਂ ਸ਼ੁਰੂ ਕੀਤੀ ਹੈ ਔਰ ਐਮਏ ਜਿਹਦੀਆਂ ਥੱਲੇ ਜੜ੍ਹਾਂ ਹੀ ਨਹੀਂ ਹੈਗੀਆਂ, ਉਹ ਉੱਤੇ ਉਹਦਾ ਦਰਖਤ ਕੀ ਹੋਵੇਗਾ। ਸੋ ਬੋਲੀ ਨੂੰ ਬੋਤਲ ਦੇ ਵਿੱਚ ਪਾਣੀ ਪਾ ਕੇ ਉਹਨੂੰ ਬੀਜ ਦਿੱਤਾ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਨਹੀਂ, ਸਾਡੀਆਂ ਜੜ੍ਹਾਂ ਸਾਡੀ ਧਰਤੀ ਵਿੱਚ ਲਾਓ ਔਰ ਇਸੇ ਵਾਸਤੇ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਔਰ ਵੇਖਣ ਵਾਲਿਆਂ ਨੂੰ ਇਹ ਬੇਨਤੀ ਕਰਨੇ ਆ ਕਿ ਸਾਡੇ ਨਾਲ ਖਲੋਵੋ, ਚੇਅਰਿੰਗ ਕਰਾਸ ਆਓ, ਪ੍ਰੈਸ ਕਲੱਬ ਲਾਹੌਰ ਦੇ ਵਿੱਚ ਆਓ, ਜਿਹੜੇ ਲਾਹੌਰ ਦੇ ਔਰ ਉਹਦੇ ਆਸੇ-ਪਾਸੇ ਦੇ ਲੋਕ ਨੇ ਉਹ ਇਕੱਠੇ ਹੋਣ ਤਾਂ ਕਿ ਸਾਡੀ ਆਵਾਜ਼ ਜਿਹੜੀ ਹੈ ਉਹ ਜ਼ਿਆਦਾ ਮਜ਼ਬੂਤ ਹੋਵੇ, ਜ਼ਿਆਦਾ ਤਗੜੀ ਅਸੀਂ ਗੱਲ ਕਰ ਸਕੀਏ। ਬਹੁਤ ਸ਼ੁਕਰੀਆ ਜੀ। ਜੀ ਵਾਹ ਜੀ, ਬਹੁਤ ਸ਼ੁਕਰੀਆ। ਤੁਸੀਂ ਸਾਡੇ ਨਾਲ ਹੀ ਰਹਿਣਾ। ਸਾਡੇ ਦੂਸਰੇ ਗੈਸਟ ਡਾਕਟਰ ਸੁਖਦਾ ਸਦਫ, ਡਾਇਰੈਕਟਰ ਜਨਰਲ ਪਿਲਾਗ ਸਾਡੇ ਨਾਲ ਮੌਜੂਦ ਨੇ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਆਣ। ਜੀ ਮੈਡਮ ਜੀ, ਜੀ ਆਇਆਂ ਜੀ। ਬਿਸਮਿਲ੍ਲਾ, ਬਹੁਤ ਸ਼ੁਕਰੀਆ। ਮੈਨੂੰ ਲੱਗਦਾ ਤੁਸੀਂ ਟਰੈਵਲ ਕਰ ਰਹੇ ਹੋ, ਤੁਹਾਡੀ ਬਹੁਤ ਮਿਹਰਬਾਨੀ। ਤੁਹਾਡਾ ਸਕੈਜੂਅਲ ਬਹੁਤ ਜ਼ਿਆਦਾ ਮਸਰੂਫ ਹੁੰਦਾ ਹੈ, ਮੈਨੂੰ ਉਹਦਾ ਬੜਾ ਅਹਿਸਾਸ ਹੈ। ਸੋ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਅੱਜ ਆਏ। ਸਾਡੀ ਇੱਕ ਮਾਂ ਬੋਲੀ ਸੀਰੀਜ਼ ਜਿਹੜੀ ਚੱਲ ਰਹੀ ਹੈ 17 ਤਰੀਕ ਤੋਂ 20 ਤੱਕ ਚੱਲਣੀ ਹੈ। ਅਸੀਂ ਪੂਰੀ ਦੁਨੀਆ ਤੋਂ ਲੋਕਾਂ ਨੂੰ ਇਹਦੇ 'ਚ ਲੈ ਰਹੇ ਹਾਂ। ਸੋ ਅਸੀਂ ਇਹ ਸਮਝਦੇ ਕਿ ਪੰਜਾਬੀ ਬੋਲੀ ਦੇ ਹਵਾਲੇ ਨਾਲ ਜ਼ਿਲ੍ਹਾ ਪਿਲਾਗ ਦਾ ਅਦਾਰਾ ਹੈ
ਜਿੰਨੇ ਪ੍ਰੈਕਟੀਕਲੀ ਜਿੰਨਾ ਉਹਨਾਂ ਨੇ ਕੰਮ ਕੀਤਾ ਉਹਦੇ ਵਿੱਚ ਸਭ ਤੋਂ ਵੱਡਾ ਨਾਮ ਜਿਹੜਾ ਹੈ ਉਹ ਡਾਕਟਰ ਸੁਖਰਾਜ ਸੱਦਫ ਦਾ ਹੈ। ਤੇ ਅੱਜ ਅਸੀਂ ਬੋਲੀ ਦੀ ਲੋੜ ਦੇ ਹਵਾਲੇ ਨਾਲ ਤੇ ਜੋ ਕੰਮ ਹੋ ਰਿਹਾ ਉਸ ਹਵਾਲੇ ਨਾਲ ਅਸੀਂ ਗੱਲਬਾਤ ਕਰ ਰਹੇ ਸਾਂ। ਤੇ ਮੈਂ ਤੁਹਾਡੇ ਕੋਲ ਵੀ ਪੁੱਛਣਾ ਚਾਹ ਰਿਹਾ ਕਿ ਤੁਸੀਂ ਕਿਸ ਤਰ੍ਹਾਂ ਇਸ ਦਿਨ ਨੂੰ ਲੈ ਰਹੇ ਹੋ, ਔਰ ਬਾਕੀ ਜਿਹੜੇ ਇੰਨਾ ਚਿਰ ਕੋਈ ਕੰਮ ਕੀਤਾ ਤੁਸੀਂ ਆਪਣੇ ਅਦਾਰੇ ਦਾ ਉਹ ਵੀ ਅਗਰ ਤੁਸੀਂ ਸਾਂਝਾ ਕਰਨਾ ਚਾਹੋ। ਜੀ ਬਹੁਤ ਸ਼ੁਕਰੀਆ। ਮੈਂ ਸਮਝਦੀ ਹਾਂ ਕਿ ਪਿਲਾਕ ਔਰ ਤੁਸੀਂ ਸਾਰੇ ਜੀ ਇੱਕੋ ਹੀ ਪਲੇਟਫਾਰਮ ਤੋਂ ਅਸੀਂ ਕੰਮ ਕਰ ਰਹੇ ਹਾਂ। ਇੱਕ ਤਰ੍ਹਾਂ ਦਾ ਸਾਡਾ ਸਭ ਦਾ ਮਕਸਦ ਇੱਕੋ ਹੀ ਹੈ, ਔਰ ਪਿਲਾਕ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਅਗਰ ਤੁਸੀਂ ਸਾਰੇ ਜਿਹੜੇ ਪੰਜਾਬੀ ਜ਼ਬਾਨ ਦੀ ਤਰੱਕੀ ਲਈ ਕੋਸ਼ਿਸ਼ ਕਰਿਓ, ਸਾਡੇ ਨਾਲ ਨਾ ਟੁਰੋ, ਤੁਹਾਡੇ ਮਸ਼ਵਰੇ ਸਾਡੇ ਨਾਲ ਨਾ ਹੋਣ। ਪਿਲਾਕ ਨੇ ਕਿਉਂਕਿ ਇੱਕ ਨਵਾਂ ਇਦਾਰਾ ਹੈ, ਕੋਈ ਇਤਨਾ ਪੁਰਾਣਾ ਇਦਾਰਾ ਨਹੀਂ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਾਕੀ ਸੂਬਿਆਂ ਵਿੱਚ ਇਹੋ ਜਿਹੇ ਇਦਾਰੇ ਕਿਆਮੇ ਪਾਕਿਸਤਾਨ ਤੋਂ ਫੌਰਨ ਬਾਅਦ ਬਣ ਗਏ ਸਨ, ਲੇਕਿਨ ਕੋਈ 50 ਸਾਲ ਤੋਂ ਬਾਅਦ 60 ਸਾਲ ਤੋਂ ਬਾਅਦ ਜਾ ਕੇ ਤੇ ਪੰਜਾਬ 'ਚ ਇਦਾਰਾ ਬਣਿਆ। ਇਸ ਲਈ ਕੰਮ ਕਰ ਰਿਹਾ ਹੈ। ਅਸੀਂ ਅੱਲਾ ਦਾ ਸ਼ੁਕਰ ਹੈ ਕਿ ਇੱਕ 7 ਜਿਲਦਾਂ ਦੀ ਵੱਡੀ ਡਿਕਸ਼ਨਰੀ ਛਾਪੀ, ਸਾਰੇ ਅਖਾਣ ਜਿਹੜੇ ਉਹਨਾਂ ਨੂੰ 5 ਜਿਲਦਾਂ 'ਚ ਇਕੱਠਾ ਕੀਤਾ, ਸੂਫੀਆਂ ਦੇ ਤਰਾਜਮ ਕੀਤੇ ਨੇ, ਔਰ ਕੋਸ਼ਿਸ਼ ਕੀਤੀ ਕਿ ਅਸੀਂ ਮੇਲਾ ਚਿਰਾਗਾਂ ਨੂੰ ਦੁਬਾਰਾ ਤੋਂ ਕਰ ਸਕੀਏ। 2 ਵਾਰੀ ਅਸੀਂ ਕੀਤਾ ਮੇਲਾ ਚਿਰਾਗਾਂ, ਕਲਚਰਲ ਮੇਲਾ ਕੀਤਾ ਔਰ ਮੇਲਾ ਬਹਾਰ ਕੀਤਾ, ਔਰ ਆਇੰਦਾ ਵੀ ਸਾਡੇ ਇਸ ਤਰ੍ਹਾਂ ਦੇ ਕੋਈ ਮਨਸੂਬੇ ਨੇ। ਹੁਣ ਅਸੀਂ ਇੱਕ ਪਿਲਾਕ ਲੋਕ ਸਟੂਡੀਓ ਜਿਹੜਾ ਹੈ ਉਹ ਕਾਇਮ ਕੀਤਾ ਇਦਾਰੇ ਨੇ ਆਪਣੀ ਮਦਦ ਆਪ ਦੇ ਨਾਲ, ਜਿਹੜਾ ਕਿ ਜਿਤਨਾ ਵੀ ਆਡੀਓ ਵੀਡੀਓ ਸਟੂਡੀਓ ਹੈ ਸਾਡਾ, ਔਰ ਅਸੀਂ ਕਲਾਮ ਇਹਦੇ 'ਚ ਰਿਕਾਰਡ ਕਰ ਰਹੇ ਹਾਂ, ਸੂਫੀਆ ਦਾ ਲੋਕ ਜਿਤਨਾ ਵੀ ਸਾਡਾ ਕਲਾਮ ਹੈ, ਉਹ ਟੱਪੇ ਮਾਈਏ ਹੋਣ, ਗੀਤ ਹੋਣ ਔਰ ਸਿੱਠਣੀਆਂ ਹੋਣ, ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਦੁਬਾਰਾ ਤੋਂ ਉੱਥੇ ਰਿਕਾਰਡ ਕਰਕੇ ਤੇ ਰੱਖ ਰਹੇ ਹਾਂ, ਔਰ ਨਵੀਂ ਨਸਲ ਨੂੰ ਵੀ ਲੈ ਕੇ ਆ ਰਹੇ ਹਾਂ ਕਿ ਉਹ ਆਣ ਤੇ ਗਾਣ ਔਰ ਉਹਨਾਂ ਨੂੰ ਆਪਣੀ ਧਰਤੀ ਨਾਲ, ਆਪਣੀ ਜ਼ਬਾਨ ਨਾਲ ਜੋੜਿਆ ਜਾਏ। ਤੁਹਾਡੇ ਪ੍ਰੋਗਰਾਮ ਦੀ ਵਸਾਦਤ ਨਾਲ ਵੀ ਮੈਂ ਆਖਾਂਗੀ ਕਿ ਜਿਹੜੇ ਵੀ ਨਵੇਂ ਬੱਚੇ ਗਾਣਾ ਜਾਣਦੇ ਨੇ ਜਾਂ ਗਾਣਾ ਗਾਣ ਦੇ ਸ਼ੌਕੀਨ ਨੇ, ਉਹਨਾਂ ਦੀ ਆਵਾਜ਼ ਚੰਗੀ ਹੈ, ਉਹ ਸਾਡੇ ਕੋਲ ਆਉਣ। ਇੱਥੇ ਅਕੈਡਮੀ ਵੀ ਹੈ, ਸਿੱਖਣ ਵੀ ਔਰ ਗਾਣ ਵੀ। ਬਾਕੀ ਪੰਜਾਬੀ ਜ਼ਬਾਨ ਲਈ 2 ਮੈਗਜ਼ੀਨ ਅਸੀਂ ਕੱਢਨੇ ਆ, ਤ੍ਰਿੰਜਨ ਔਰ ਪੰਜਾਬ ਰੰਗ। ਪੰਜਾਬ ਰੰਗ ਜਿਹੜਾ ਤਹਿਕੀਕੀ ਸਾਡਾ ਮਜੱਲਾ ਹੈ, ਔਰ ਤ੍ਰਿੰਜਨ ਜਿਹੜਾ ਹੈ ਉਹ ਤਖਲੀਕੀ, ਉਹਦੇ 'ਚ ਅਦਬ ਔਰ ਤਨਕੀਦ ਵੀ ਹੁੰਦੀ ਹੈ ਤੇ ਨੁਮਾਇਸ਼ਾਂ ਲੱਗਦੀਆਂ ਨੇ, ਔਰ ਸਾਰਾ ਕੰਮ ਹੋ ਰਿਹਾ। ਨਾਲ ਨਾਲ ਮੇਲੇ ਅਸੀਂ ਕੁਝ ਸੋਚੇ ਨੇ ਇਸ ਵਾਰੇ। ਅਸੀਂ ਇਨਸ਼ਾਅੱਲਾ ਇੱਕ ਆਲਮ ਲੋਹਾਰ ਮੇਲਾ ਕਰਨਾ, ਇੱਕ ਆਸ਼ਿਕ ਜੱਟ ਮੇਲਾ ਕਰਨਾ ਹੈ, ਕਿਉਂਕਿ ਪਿਓਰ ਇਹ ਲੋਕ ਨੇ ਕਿ ਜਿਹੜੇ ਧਰਤੀ ਨਾਲ ਜੁੜੇ ਹੋਏ ਸਨ। ਇਹਨਾਂ ਨੇ ਆਪਣੀ ਲੋਕ ਮੂਸੀਕੀ ਰਾਹੀਂ ਲੋਕਾਂ ਨੂੰ ਆਪਣੀ ਜ਼ਬਾਨ ਵੱਲ ਲਿਆਂਦਾ, ਔਰ ਫਿਰ ਸੂਫੀਆ ਕੇ ਜਿਹੜੇ ਲੋਕ ਪੜ੍ਹੇ ਲਿਖੇ ਨਹੀਂ, ਉਹਨਾਂ ਨੂੰ ਗੁਲਕਾਰਾਂ ਨੇ ਉਹ ਤਾਲੀਮਾਤ ਉਹਨਾਂ ਦੀ ਕਰਪੜਾਈਆਂ, ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ। ਤੇ ਕੋਸ਼ਿਸ਼ ਤੇ ਇਹੀ ਹੈ ਸਭ ਦੀ ਕਿ ਪੰਜਾਬੀ ਜ਼ਬਾਨ ਨੂੰ ਨਾਫਿਜ਼ ਕਰਨ ਲਈ ਅਸੀਂ ਜਿਹੜੀ ਇੱਕ ਕੋਸ਼ਿਸ਼ ਕਰ ਰਹੇ ਹਾਂ ਸਾਰੇ ਤੁਸੀਂ ਰਲ ਕੇ। ਹੁਣੇ ਇਕਬਾਲ ਕੈਸਰ ਸਾਹਿਬ ਨੇ ਬੜੀ ਚੰਗੀ ਗੱਲ ਕੀਤੀ ਕਿ ਅਗਰ ਮੁੱਢ ਨਾ ਹੋਵੇ ਤੇ ਫਿਰ ਦਰਖਤ ਦੇ ਤੁਸੀਂ ਟਹਿਣੀਆਂ ਨੂੰ ਜਾਂ ਸ਼ਾਹਾਂ ਨੂੰ ਕੀ ਕਹਿ ਸਕਦੇ ਹੋ ਕਿ ਉਹ ਕਿਤਨਾ ਕੁ ਚੰਗਾ ਹੋਵੇਗਾ। ਇਬਤਦਾਈ ਤਾਲੀਮ ਜਿਹੜੀ ਹੈ ਉਹ ਪੰਜਾਬੀ ਜ਼ਬਾਨ ਲਈ ਬੜੀ ਦੀ ਲੋੜ ਹੈ। ਔਰ ਸੁਪਰੀਮ ਕੋਰਟ ਜਦੋਂ ਇਹ ਮੁਕੱਦਮਾ ਸੀ ਤੇ ਉੱਥੇ ਮੈਂ ਹੀ ਜਾਂਦੀ ਸਾਂ ਪੰਜਾਬ ਘੁੰਮਤ ਵੱਲੋਂ, ਹੁਣ ਉਹ ਐਕਟ ਬਣ ਕੇ ਤੇ ਤਿਆਰ ਹੋ ਕੇ ਪਿਆ ਹੋਇਆ ਹੈ। ਅਸੀਂ ਜਦੋਂ ਇਹ ਨਵੇਂ ਮਿਨਿਸਟਰ ਸਾਹਿਬ ਆਏ ਨੇ, ਖਿਆਲ ਅਹਿਮਦ ਕਾਸਰੋ ਸਾਹਿਬ, ਤੇ ਇਹਨਾਂ ਨੂੰ ਇੱਕੋ ਹੀ ਅਸੀਂ ਬੇਨਤੀ ਕੀਤੀ ਕਿ ਇਸ ਐਕਟ ਨੂੰ ਅਸੈਂਬਲੀ 'ਚ ਪੇਸ਼ ਕੀਤਾ ਜਾਏ ਔਰ ਇਹਨੂੰ ਕਾਨੂੰਨ ਬਣਾਇਆ ਜਾਏ, ਔਰ ਪੰਜਾਬੀ ਜ਼ਬਾਨ ਨੂੰ ਜਿਹੜੀ ਹੈ ਕਿ ਉਹ ਪਹਿਲੀ ਜਮਾਤ ਤੋਂ ਉਹਨੂੰ ਇੱਕ ਮਜ਼ਮੂਨ ਦੇ ਤੌਰ ਤੇ ਸਾਡੀ ਇਹ ਬੇਨਤੀ ਹੈ ਕਿ ਉਹਨੂੰ ਸ਼ਾਮਿਲ ਕੀਤਾ ਜਾਏ। ਅਸੀਂ ਤੇ ਇਸ ਹੱਦ ਤੱਕ ਵੀ ਕਿਹਾ ਹੈ ਕਿ ਅਗਰ ਨਵਾਂ ਮਜ਼ਮੂਨ ਸ਼ਾਮਿਲ ਨਹੀਂ ਕੀਤਾ ਜਾ ਸਕਦਾ ਤੇ ਕਮ ਅਜ਼ ਕਮ ਫੌਰੀ ਤੌਰ ਤੇ ਜਿਹੜਾ ਕਾਇਦਾ ਉਰਦੂ ਦਾ ਉਹਨੂੰ ਵੀ ਅੱਧਾ ਕਰ ਦਿੱਤਾ ਜਾਏ, ਤਾਂ ਜੇ ਬੱਚੇ ਸਾਡੇ ਜਿਹੜੇ ਨੇ, ਅਸੀਂ ਜਦੋਂ ਹੁਣ ਕਹਿੰਦੇ ਆ ਕਿ ਜ਼ਬਾਨਾਂ ਨਹੀਂ ਮਰਦੀਆਂ ਸਭ ਕੁਝ, ਲੇਕਿਨ ਇਹ ਵੀ ਗੱਲ ਸਾਨੂੰ ਕਹਿਣੀ ਪਏ ਕਿ ਸਮਝਣੀ ਪਏਗੀ ਕਿ ਸਾਡੀ ਨਸਲ ਤੱਕ ਇਹ ਗੱਲ ਕਹੀ ਜਾ ਸਕਦੀ ਸੀ। ਹੁਣ ਦੀ ਨਸਲ ਜਿਹੜੀ ਉਹਦੇ ਤਾਂ ਉਰਦੂ ਵੀ ਮਸਲਾ ਨਹੀਂ ਹੈ, ਤੇ ਇਸ ਲਈ ਇੱਕ ਦੌਰ 'ਚ ਬੜੀ ਇੱਕ ਜਿਹੜੀ ਉਰਦੂ ਤੇ ਪੰਜਾਬੀ ਦੇ ਦਰਮਿਆਨ ਇੱਕ ਮਤੱਕਾ ਲੱਗਾ ਰਿਹਾ, ਔਰ ਉਰਦੂ ਦੇ ਮੰਨਣ ਵਾਲਿਆਂ ਨੇ ਬਹਿਰਹਾਲ ਪੰਜਾਬੀ ਦਾ ਰਸਤਾ ਟੱਕਿਆ, ਔਰ ਇੱਕੋ ਹੀ ਲਾਠੀ ਨਾਲ ਆਂਕਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਅਸੀਂ ਇੱਕ ਜ਼ਬਾਨ ਪੜ੍ਹੀਏ ਤੇ ਅਸੀਂ ਕੋਈ ਬਿਹਤਰ ਪਾਕਿਸਤਾਨੀ ਬਣ ਸਕਦੇ ਹਾਂ। ਉਹਦਾ ਨੁਕਸਾਨ ਹੋਇਆ ਕਿ ਸਾਨੂੰ ਗਮਲਿਆਂ 'ਚ ਲਾ ਦਿੱਤਾ ਗਿਆ, ਔਰ ਧਰਤੀ ਤੋਂ ਸਾਡਾ ਜਿਹੜਾ ਨਾ ਪੈਰ ਚੁੱਕ ਦਿੱਤੇ ਗਏ, ਜਿਹਦੇ ਨਾਲ ਨਾ ਅਸੀਂ ਚੰਗੇ ਪੰਜਾਬੀ ਬਣੇ, ਨਾ ਸਿੰਧੀ, ਨਾ ਬਲੋਚੀ, ਨਾ ਪਸ਼ਤੋ, ਔਰ ਨਾ ਹੀ ਪਾਕਿਸਤਾਨੀ। ਜਦੋਂ ਤੁਸੀਂ ਲੋਕਾਂ ਨੂੰ ਉਹਨਾਂ ਦੀ ਜ਼ਬਾਨ ਨਾਲ ਜੋੜੋਗੇ, ਉਹਨਾਂ ਦੇ ਕਲਚਰ ਨਾਲ ਜੋੜੋਗੇ, ਫਿਰ ਉਹ ਆਪਣੇ ਦਰਿਆਵਾਂ ਦੀ ਰਾਖੀ ਕਰਨਗੇ, ਉਹ ਰਾਵੀ ਨੂੰ ਸੁੱਕਣ ਨਹੀਂ ਦੇਣਗੇ, ਉਹ ਜ਼ਮੀਨਾਂ 'ਚ ਜਿਹੜੀ ਹਰਿਆਲੀ ਉਹਨੂੰ
ਖਰਾਬ ਨਹੀਂ ਹੋਣ ਦੇਣਗੇ, ਕਿਉਂਕਿ ਉਹਨਾਂ ਨੂੰ ਤੁਸੀਂ ਵਾਰਿਸ ਕਹਿ ਦੇਣਾ ਹੈ, ਵਾਰਿਸ ਬਣਾਉਣਾ ਹੈ। ਔਰ ਜਦੋਂ ਅਸੀਂ ਨਿਸਾਬ 'ਚ ਦਰਿਆਏ ਟੇਮਸ ਤੇ ਲਖਨਊ ਦੀ ਤਹਿਜ਼ੀਬ ਪੜਾਂਗੇ ਤੇ ਫਿਰ ਸਾਡੇ ਬੱਚਿਆਂ ਨੂੰ ਉਹ ਜ਼ਿੰਮੇਵਾਰੀ ਦਾ ਅਹਿਸਾਸ ਕਿਸ ਤਰ੍ਹਾਂ ਹੋਵੇਗਾ ਕਿ ਉਹਨਾਂ ਨੇ ਇਸ ਜ਼ਮੀਨ ਦਾ ਸੰਭਾਲਾ ਕਿਸ ਤਰ੍ਹਾਂ ਕਰਨਾ ਹੈ। ਤੇ ਮੈਂ ਸਮਝਦੀ ਹਾਂ ਕਿ ਹੁਣ ਉਹ ਵੇਲਾ ਆ ਗਿਆ ਕਿ ਉਰਦੂ ਵਾਲਿਆਂ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਕਿ ਅਗਰ ਸਾਡੀਆਂ ਜਿਹੜੀਆਂ ਮਾਦਰੀ ਜ਼ਬਾਨਾਂ ਜਿਹੜੀਆਂ ਕਿ ਕੌਮੀ ਜ਼ਬਾਨਾਂ ਨੇ, ਇਹਨਾਂ ਦੀ ਤਰੱਕੀ ਹੁੰਦੀ ਤੇ ਉਰਦੂ ਨੂੰ ਵੀ ਇਹਦਾ ਸੰਭਾਲ, ਇਹਦਾ ਇੱਕ ਫਾਇਦਾ ਹੁੰਦਾ, ਕਿਉਂਕਿ ਇਹ ਜ਼ਬਾਨਾਂ ਆਪਸ ਵਿੱਚ ਮਿਲਦੀਆਂ ਜੁਲਦੀਆਂ ਨੇ। ਲੇਕਿਨ ਜਦੋਂ ਅੰਗਰੇਜ਼ੀ ਸਾਰੀਆਂ ਜ਼ਬਾਨਾਂ ਨੂੰ ਖਾਈ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਵੀ ਇੱਕ ਮਸਲਾ ਪਿਆ। ਔਰ ਕੁਝ ਜਿਹੜੇ ਹਲਕਿਆਂ 'ਚ ਅਸੀਂ ਦੇਖਿਆ ਕਿ ਉਰਦੂ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹ ਹੁਣ ਮਾਦਰੀ ਜ਼ਬਾਨਾਂ ਦੀ ਗੱਲ ਕਰਨ ਲੱਗ ਪਏ ਨੇ, ਜਿਹੜੀ ਚੰਗੀ ਗੱਲ ਹੈ। ਔਰ ਮਿਲ ਕੇ ਸਾਨੂੰ ਇਸ ਸਵਾਲ ਨਾਲ ਕੰਮ ਕਰਨਾ ਚਾਹੀਦਾ ਹੈ। ਔਰ ਮੈਂ ਤੋਂ ਚੱਠਾ ਤੁਹਾਡੀ ਬੜੀ ਤਾਰੀਫ ਕਰਨੀ ਹੈ, ਤੁਸੀਂ ਮਾਸ਼ਾਅੱਲਾ ਨੌਜਵਾਨ ਹੋ, ਤੁਹਾਡੇ ਜੋ ਨੌਜਵਾਨਾਂ ਨੂੰ ਹਰ ਸ਼ਹਿਰ 'ਚ ਮੁਤਹਰਕ ਹੋਣਾ ਚਾਹੀਦਾ ਹੈ ਔਰ ਆਪਣੀ ਆਪਣੀ ਸਤ੍ਹਾ ਤੇ ਕੰਮ ਕਰਨਾ ਚਾਹੀਦਾ ਹੈ ਔਰ ਇਹ ਦੱਸਣਾ ਚਾਹੀਦਾ ਹੈ ਕਿ ਅਸੀਂ ਇਹ ਕੌਮੀ ਜ਼ਬਾਨਾਂ ਨੇ, ਸਾਡੀਆਂ ਪਾਕਿਸਤਾਨੀ ਜ਼ਬਾਨਾਂ ਨੇ। ਉਰਦੂ ਸਾਡੀ ਰਾਬਤੇ ਦੀ ਜ਼ਬਾਨ ਹੈ, ਅਸੀਂ ਉਹਦੇ ਨਾਲ ਵੀ ਅਸੀਂ ਜਦੋਂ ਸਾਡੀ ਝੋਲੀ 'ਚ ਪਾਈ ਗਈ ਤੇ ਅਸੀਂ ਬੜੀ ਮੁਹੱਬਤ ਨਾਲ ਉਹਨੂੰ ਅਪਣਾਇਆ। ਔਰ ਉਰਦੂ ਵਾਲਿਆਂ ਨੂੰ ਵੀ ਸਾਡੇ ਨਾਲ ਇਹ ਕਰਨਾ ਚਾਹੀਦਾ ਕਿ ਸਾਨੂੰ ਘਰੋਂ ਨਹੀਂ ਕੱਢਣਾ ਚਾਹੀਦਾ, ਕਿਉਂਕਿ ਅਸਲ ਤੇ ਬਹਿਰਹਾਲ ਜਿਹੜੀ ਹੈ ਉਹ ਸਾਡੀ ਅਸਲੀਅਤ ਜਿਹੜੀ ਹੈ ਉਹ ਮਾਦਰੀ ਜ਼ਬਾਨ ਔਰ ਕੌਮੀ ਜ਼ਬਾਨ, ਸੂਬਿਆਂ ਦੀ ਜ਼ਬਾਨ ਜਿਹੜੀ ਹੈ ਉਹਨੂੰ ਅਪਣਾਉਣਾ ਚਾਹੀਦਾ। ਔਰ ਜਿਸ ਤਰ੍ਹਾਂ ਮੈਂ ਆਪਣੀ ਧੀ ਨੂੰ ਦੱਸਿਆ, ਉਹਨੇ ਕਿਹਾ ਕਿ ਅੰਮਾ ਅਸੀਂ ਕਿਉਂ ਪੰਜਾਬੀ ਕਿਉਂ ਪੜ੍ਹਨੇ ਆ, ਕਿਉਂ ਪੜ੍ਹੀਏ। ਮੈਂ ਕਿਹਾ ਕਿਉਂਕਿ ਬੇਟਾ ਅਸੀਂ ਇੱਕ ਕੌਮ ਆ, ਪੰਜਾਬੀ ਕੌਮ ਆ, ਔਰ ਹਰ ਕੌਮ ਲਈ ਉਹਦੀ ਜ਼ਬਾਨ, ਉਹਦਾ ਕਲਚਰ ਬੜਾ ਅਹਿਮ ਹੁੰਦਾ। ਜਿਸ ਤਰ੍ਹਾਂ ਅੰਗਰੇਜ਼ੀ ਬੋਲਦੇ ਨੇ ਤੇ ਉਹਨਾਂ ਦੀ ਮਾਦਰੀ ਜ਼ਬਾਨ ਹੈ, ਤੇ ਬੱਚਿਆਂ ਨੂੰ ਜਦੋਂ ਅਸੀਂ ਦੱਸਾਂਗੇ ਉਹਨਾਂ 'ਚ ਫਖਰ ਦਾ ਅਹਿਸਾਸ ਹੋਵੇਗਾ। ਔਰ ਜਦੋਂ ਅਸੀਂ ਬੋਲਾਂਗੇ, ਔਰ ਹੁਣ ਮੈਨੂੰ ਤੇ ਲੱਗਦਾ ਹੈ ਕਿ ਇੱਕ ਮੈਨੂੰ ਖੁਸ਼ੀ ਦੀ ਵੀ ਗੱਲ ਲੱਗਦੀ ਹੈ ਕਿ ਸਾਡੇ ਬਹੁਤ ਸਾਰੇ ਵੱਡੇ ਵੱਡੇ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ। ਔਰ ਜਦੋਂ ਆਪਸ 'ਚ ਅਫਸਰ ਬੈਠੇ ਹੁੰਦੇ ਨੇ, ਮੈਂ ਸੈਕਟਰੀਏਟ ਵੀ ਜਾ ਕੇ ਤੱਕਿਆ, ਔਰ ਵਜ਼ੀਰ, ਤੇ ਉਹ ਆਪਸ 'ਚ ਪੰਜਾਬੀ ਜ਼ਬਾਨ 'ਚ ਗੱਲ ਕਰ ਰਹੇ ਹੁੰਦੇ ਨੇ। ਇਹ ਇੱਕ ਚੰਗੀ ਗੱਲ ਹੈ, ਲੋਕਾਂ ਨੂੰ ਅਹਿਸਾਸ ਹੋ ਰਿਹਾ ਹੈ। ਔਰ ਇਸ ਅਹਿਸਾਸ ਦਿਵਾਉਣ 'ਚ ਤੁਹਾਡੇ ਜੀ ਜਿਹੜੇ ਮੁਤਹਰਿਕ ਨੌਜਵਾਨ ਨੇ ਉਹਨਾਂ ਦਾ ਵੀ ਬੜਾ ਹੱਥ ਹੈ। ਤੇ ਮੈਂ ਦੁਆ ਕਰ ਰਹੀ ਹਾਂ ਕਿ ਅੱਲਾ ਕਰੇ ਕਿ ਅਸੀਂ ਛੇਤੀ ਉਹ ਖਾਬ ਤੇ ਜਿਹੜਾ ਤਾਬੀਰ ਦੇਖੀਏ ਕਿ ਜਿਹਦੇ ਲਈ ਸ਼ਫਕਤ ਤਨਵੀਰ ਮਿਰਜ਼ਾ ਔਰ ਬੜੇ ਲੋਕਾਂ ਨੇ ਜਿੱਦੋਜਹਿਦ ਕੀਤੀ, ਔਰ ਤੁਹਾਡੀ ਨਸਲ ਤੱਕ ਲੋਕ ਕਰ ਰਹੇ ਨੇ। ਕਿਉਂਕਿ ਅਗਰ ਅਸੀਂ ਆਪਣੀ ਜ਼ਬਾਨ ਨੂੰ ਬਚਾਉਣਾ ਹੈ ਔਰ ਇਹਨੂੰ ਅਗਲੀ ਨਸਲ ਤੱਕ ਅਪਣਾਉਣਾ ਹੈ ਔਰ ਦੁਨੀਆ ਨੂੰ ਪੰਜਾਬ ਦਾ ਅਸਲ ਚਿਹਰਾ ਦੱਸਣਾ ਹੈ, ਜਿਹੜਾ ਕਿ ਰਵਾਦਾਰੀ ਦਾ, ਮੁਹੱਬਤ ਦਾ, ਰਵਾਇਤਾਂ ਦਾ, ਆਲਾ ਕਦਰਾਂ ਦਾ, ਤੇ ਫਿਰ ਸਾਨੂੰ ਜੁੜਤ ਪੈਦਾ ਕਰਨੀ ਪਏਗੀ ਆਪਣੀ ਧਰਤੀ ਨਾਲ, ਆਪਣੀ ਜ਼ਬਾਨ ਨਾਲ, ਆਪਣੀ ਲੋਕਾਈ ਨਾਲ। ਔਰ ਸੂਫੀ ਤੁਸੀਂ ਦੇਖੋ ਕਿ ਜਿੱਥੇ ਗਿਆ ਉਹਨੇ ਉੱਥੇ ਦੀ ਜ਼ਬਾਨ ਵਰਤੀ ਹੈ। ਇੱਥੋਂ ਹੀ ਮਾਦਰੀ ਜ਼ਬਾਨ ਦੀ ਅਹਿਮੀਅਤ ਦੀ ਸਾਨੂੰ ਪਤਾ ਚੱਲਦਾ ਹੈ। ਔਰ ਕਿਸੇ ਨੇ ਪਿਛਲੇ ਦਿਨਾਂ 'ਚ ਮੈਨੂੰ ਅਰਬੀ ਜ਼ਬਾਨ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ, ਉਹਨਾਂ ਨੇ ਕਿਹਾ ਜੀ ਅਰਬੀ ਤੇ ਕੁਰਾਨ ਦੀ ਜ਼ਬਾਨ ਹੈ ਔਰ ਇਸਲਾਮ ਦੀ ਜ਼ਬਾਨ ਹੈ। ਮੈਂ ਕਿਹਾ ਦੇਖੋ, ਅਰਬੀ ਜ਼ਬਾਨ ਨੇ ਤੇ ਸਾਨੂੰ ਮਾਦਰੀ ਜ਼ਬਾਨ ਦੇ ਬਾਰੇ ਦੱਸਿਆ ਕਿ ਉਹ ਕਿੰਨੀ ਵੱਡੀ ਜ਼ਬਾਨ ਹੈ, ਇਸ ਲਈ ਕਿ ਰੱਬ ਨੇ ਵੀ ਆਪਣੇ ਨਬੀ ਨਾਲ ਉਹਦੀ ਮਾਦਰੀ ਜ਼ਬਾਨ 'ਚ ਗੱਲ ਕੀਤੀ। ਔਰ ਮਾਦਰੀ ਜ਼ਬਾਨ ਜਿਹੜੀ ਹੈ ਇਹ ਰੱਬ ਦੀ ਅਤਾ ਹੈ। ਬੱਚਾ ਆਪਣੇ ਇਖਤਿਆਰ ਨਾਲ ਉਸ ਜ਼ਬਾਨ ਨੂੰ ਨਹੀਂ ਸਿੱਖਦਾ, ਉਹ ਰੱਬ ਵੱਲੋਂ ਉਹਨੂੰ ਦਿੱਤੀ ਜਾਂਦੀ ਹੈ। ਔਰ ਉਹ ਸਿਰਫ ਮਾਂ ਦੀ ਬੋਲੀ ਨਹੀਂ, ਧਰਤੀ ਦੀ ਬੋਲੀ ਹੈ, ਤੇ ਉਹਦੇ ਵਿੱਚ ਧਰਤੀ ਦੇ ਸਾਰੇ ਰੰਗ ਸ਼ਾਮਲ ਹੈ। ਤੇ ਮੈਂ ਤੁਹਾਡੇ ਲਈ ਬੜੀ ਦੁਆ ਕਰਦੀ ਹਾਂ ਔਰ ਆਪਣੇ ਪੰਜਾਬ ਲਈ ਦੁਆ ਕਰਦੀ ਹਾਂ, ਤੁਸੀਂ ਸਲਾਮਤ ਰਹੋ, ਅਸੀਂ ਸਾਰੇ ਰਲ ਕੇ ਤੇ ਜ਼ਬਾਨ ਦਾ ਜਿਹੜਾ ਝੰਡਾ ਇਹਨੂੰ ਉੱਚਾ ਕਰੀਏ। ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਮੈਡਮ, ਤੁਸੀਂ ਆਏ ਔਰ ਆਪਣੇ ਏਡੇ ਬਿਜ਼ੀ ਸਕੈਜੂਅਲ 'ਚੋਂ ਥੋੜਾ ਸਾਡੇ ਵਾਸਤੇ ਬੜੇ ਹੌਸਲੇ ਵਾਲੇ ਲਫ਼ਜ਼ ਨੇ ਜਿਹੜੇ ਤੁਸੀਂ ਸਾਡੇ ਲਈ ਬੋਲੇ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਅਸੀਂ ਹੁਣ ਚੱਲਦੇ ਹਾਂ ਬਾਬਾ ਜੀ ਇਕਬਾਲ ਕੈਸਰ ਹੋਰਾਂ ਵੱਲ ਔਰ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਮੈਡਮ ਹੋਰਾਂ ਦਾ ਮੈਸੇਜ ਸੀ, ਉਹਨਾਂ ਨੂੰ ਜਲਦੀ ਸੀ ਔਰ ਤੁਸੀਂ ਵੇਖਿਆ ਕਿ ਉਹਨਾਂ ਨੇ ਜਾਂਦਿਆਂ ਜਿਹੜਾ ਲਾਜ਼ਮੀ ਆਏ, ਪਰ ਉਹਨਾਂ ਨੂੰ ਟਾਈਮ ਦੀ ਥੋੜੀ ਜਿਹੀ ਪ੍ਰੋਬਲਮ ਸੀ। ਸੋ ਅਸੀਂ ਗੱਲਬਾਤ ਦਾ ਆਪਣਾ ਜਿਹੜਾ ਸਿਲਸਿਲਾ ਹੈ ਅੱਗੇ ਵਧਾਉਂਦੇ ਹਾਂ। ਅਸੀਂ ਚੱਲਦੇ ਬਾਬਾ ਜੀ। ਬਾਬਾ ਜੀ ਜਨਾਬ ਅਲੀ। ਸੋ ਜਿਸ ਤਰ੍ਹਾਂ ਕਿ ਮੈਡਮ ਗੱਲ ਕਰ ਰਹੇ ਸਨ ਕਿ ਉਹਨਾਂ ਦੇ ਅਦਾਰੇ ਨੇ ਕੀਤਾ ਔਰ ਇਸ ਤਰ੍ਹਾਂ ਕੀਤਾ, ਠੀਕ ਹੈ, ਪਿਲਾਕ ਨੇ ਬਹੁਤ ਕੁਝ ਕੀਤਾ ਹੈ ਔਰ ਪਿਲਾਕ ਅੱਗੇ ਵੀ ਕਰ ਰਿਹਾ ਹੈ। ਲੇਕਿਨ ਇੱਥੇ ਅਫਸੋਸ ਵਾਲੀ ਗੱਲ ਜਿਹੜੀ ਹੈ, ਮੈਂ ਆਪਣੇ ਸਾਰੇ ਹੀ ਸੁਣਨ ਵਾਲਿਆਂ ਨੂੰ ਔਰ ਪੰਜਾਬੀਆਂ ਨੂੰ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਇੱਕ ਹੋਰ ਨਵੀਂ ਹਕੀਕਤ ਜਾਣੂ ਕਰਵਾਉਣਾ ਚਾਹ ਰਿਹਾ। ਔਰ ਉਹ ਹਕੀਕਤ ਇਹ ਹੈ ਕਿ ਸਾਡੇ ਸੂਬਾ ਪੰਜਾਬ ਦੇ ਅੰਦਰ ਇਹ ਹੁਣ ਇੱਕ ਪਿਲਾਕ ਅਦਾਰਾ ਬਣਿਆ ਹੈ, ਜਿਹੜਾ ਕਿ ਪਿਛਲੀ ਤੋਂ ਪਿਛਲੀ ਗੌਰਮੈਂਟ ਦੇ ਵਿੱਚ ਬਣਿਆ ਔਰ ਉਹਨਾਂ ਨੇ ਇਹਨੂੰ ਬਣਾਇਆ। ਔਰ ਇਹਦੇ ਪਿੱਛੇ ਸਾਡੇ ਅੱਜ ਦੇ ਅਸੈਂਬਲੀ ਦੇ ਜਿਹੜੇ ਸਪੀਕਰ ਨੇ
ਪੰਜਾਬ ਅਸੈਂਬਲੀ ਦੇ, ਉਹਨਾਂ ਦਾ ਹੱਥ ਹੈ ਔਰ ਉਹਨਾਂ ਨੇ, ਉਹਨਾਂ ਦੀ ਮੁਹੱਬਤ ਹੈ ਆਪਣੀ ਜ਼ੁਬਾਨ ਦੇ ਨਾਲ ਕਿ ਉਹ ਉਸ ਵਕਤ ਚੀਫ ਮਿਨਿਸਟਰ ਸਨ ਸਾਡੇ, ਔਰ ਉਹਨਾਂ ਨੇ ਇਹ ਸਾਰਾ ਜਿਹੜਾ ਸੀ ਉਹ ਅੱਗੇ ਵਧੇ ਔਰ ਉਹਨਾਂ ਨੇ ਅੱਗੇ ਵਧ ਕੇ ਕੰਮ ਕੀਤਾ। ਸਵਾਲ ਇਹ ਹੈ ਕਿ ਦੇਖੋ, ਟੈਕਸ ਸਾਡੇ ਨੇ, ਅਸੀਂ ਟੈਕਸ ਦਿੰਦੇ ਹਾਂ, ਹਰ ਨਿੱਕੀ ਤੋਂ ਨਿੱਕੀ ਚੀਜ਼ ਉੱਤੇ ਟੈਕਸ ਦਿੰਦੇ ਹਾਂ, ਲੇਕਿਨ ਜਦੋਂ ਅਸੀਂ ਆਪਣੀ ਬੋਲੀ ਦੀ ਗੱਲ ਕਰਨੇ ਆ ਤੇ ਸਾਡੇ ਵਾਸਤੇ ਉਧਰੋਂ ਜਵਾਬ ਆਉਂਦਾ ਹੈ। ਜਵਾਬ ਕਿਵੇਂ? ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ, ਪੰਜਾਬੀ ਅਦੀਬਾਂ ਨੇ ਇੱਕ ਅਦਾਰਾ ਬਣਾਇਆ ਔਰ ਉਹਦਾ ਨਾਮ ਹੈ ਪੰਜਾਬੀ ਅਦਬੀ ਬੋਰਡ। ਪੰਜਾਬੀ ਅਦਬੀ ਬੋਰਡ ਔਰ ਇਸੇ ਤਰ੍ਹਾਂ ਦਾ ਇੱਕ ਬੋਰਡ ਜਿਹੜਾ ਹੈ ਸਿੰਧ ਦੇ ਵਿੱਚ ਬਣਿਆ, ਸਿੰਧੀ ਅਦਬੀ ਬੋਰਡ। ਹੁਣ ਸਿੰਧੀ ਅਦਬੀ ਬੋਰਡ ਜਿਹੜਾ ਹੈ ਉਹਦੇ 'ਚ ਤੁਸੀਂ ਦੇਖੋ ਕਿ ਸਿੰਧੀ ਅਦਬੀ ਬੋਰਡ ਦੇ ਕੋਲ ਸਿੰਧ ਔਰ ਸੈਂਟਰ ਸਰਕਾਰ ਵੱਲੋਂ ਕਰੋੜਾਂ ਰੁਪਇਆ ਦਾ ਬਜਟ ਹੈ, ਕਈ ਕਰੋੜ ਰੁਪਇਆ ਉਹਨਾਂ ਨੂੰ ਬਜਟ ਦਾ ਮਿਲਦਾ ਹਰ ਸਾਲ। ਜਦੋਂ ਕਿ ਪੰਜਾਬੀ ਅਦਬੀ ਬੋਰਡ ਇੱਕ ਅਦਾਰਾ ਹੈ ਛੋਟਾ ਜਿਹਾ, ਔਰ ਉਹਦਾ ਅਗਰ ਤੁਸੀਂ ਬਜਟ ਵੇਖੋ ਕਿ ਜਿਹੜਾ ਸਰਕਾਰ ਵੱਲੋਂ ਮਿਲਦਾ ਹੈ, ਉਹ ਮੈਂ ਪੂਰੀ ਦੁਨੀਆ ਦੇ ਪੰਜਾਬੀਆਂ ਦੇ ਅੱਗੇ ਰੱਖਣਾ ਚਾਹ ਰਿਹਾ। ਸਿੰਧੀ ਅਦਬੀ ਬੋਰਡ ਦੇ ਕੋਲ ਕਰੋੜਾਂ ਦੇ ਵਿੱਚ ਬਜਟ ਹੈ, ਜਿਹੜਾ ਲੋਕ ਉਹਨਾਂ ਦੀ ਸਿੰਧ ਸਰਕਾਰ ਤੇ ਸੈਂਟਰ ਸਰਕਾਰ ਦਿੰਦੀ ਹੈ ਉਹਨਾਂ ਨੂੰ। ਪੰਜਾਬੀ ਅਦਬੀ ਬੋਰਡ ਜਿਹੜਾ ਹੈ ਅਦੀਬਾਂ ਦਾ ਬਣਾਇਆ ਹੋਇਆ, ਲਿਖਾਰੀਆਂ ਦਾ ਬਣਾਇਆ ਹੋਇਆ ਅਦਾਰਾ, ਉਹਨੂੰ ਜਿਹੜਾ ਸਰਕਾਰ ਵੱਲੋਂ ਜਿਹੜਾ ਉਹਨੂੰ ਮਿਲਦਾ ਹੈ, ਸਰਕਾਰ ਵੱਲੋਂ ਜਿਹੜਾ ਉਹਨੂੰ ਸਾਲਾਨਾ ਮਿਲਦਾ ਹੈ ਉਹ 1 ਲੱਖ ਰੁਪਈਆ ਹੈ। ਔਰ ਪੰਜਾਬ ਗਵਰਨਮੈਂਟ ਜਿਹੜੀ ਹੈ ਗਲਬਨ 1 ਲੱਖ ਰੁਪਈਆ ਉਹ ਦਿੰਦੀ। ਇਸ ਪਿਛਲੇ ਸਾਲ ਪੰਜਾਬ ਗਵਰਨਮੈਂਟ ਨੇ, ਪਾਕਿਸਤਾਨੀ ਪੰਜਾਬ ਗਵਰਨਮੈਂਟ ਨੇ ਇਸ ਅਦਾਰੇ ਨੂੰ 50,000 ਰੁਪਈਆ ਜਿਹੜਾ ਸੀ ਉਹ ਖਰਾਤ ਕੀਤਾ, ਜਿਹਨੂੰ ਲੈਣ ਤੋਂ ਅਸਾਂ ਇਨਕਾਰ ਕਰ ਦਿੱਤਾ। ਔਰ ਇਸ ਸਾਲ ਉਹਨਾਂ ਨੇ ਉਸ ਇਨਕਾਰ ਦੇ ਉੱਤੇ ਸਾਨੂੰ ਅਜੇ ਤੱਕ 1 ਰੁਪਈਆ ਵੀ ਨਹੀਂ ਦਿੱਤਾ। ਇਹ ਹੈ ਉਹ ਧੱਕੇਸ਼ਾਹੀ, ਜਦੋਂ ਕਿ ਇਹਦੇ ਮੁਕਾਬਲੇ ਦੇ ਉੱਤੇ ਉਰਦੂ ਵਾਲਿਆਂ ਵਾਸਤੇ ਕਰੋੜਾਂ ਨੇ, ਕਰੋੜਾਂ ਤੋਂ ਵੀ ਕਿਤੇ ਉੱਤੇ ਗੱਲ ਹੈਗੀ ਹੈ ਕਿ ਉਹਨਾਂ ਨੂੰ ਸਰਕਾਰ ਵੱਲੋਂ ਬਜਟ ਦਿੰਦਾ ਹੈ। ਹੁਣ ਸਾਡੇ ਇੱਥੇ ਕੀ ਕਿਹਾ ਜਾਂਦਾ ਹੈ ਕਿ ਜੀ ਪੰਜਾਬੀ ਕੰਮ ਨਹੀਂ ਕਰਦੇ, ਦੇਖੋ ਜੀ ਪੰਜਾਬੀ ਅਦੀਬਾਂ ਨੇ ਅੱਜ ਤੱਕ ਕੀ ਕੀਤਾ ਹੈ, ਕਿੰਨਾ ਕੁ ਲਿਖਿਆ ਹੈ ਜੀ ਉਹਨਾਂ ਨੇ। ਬਈ ਉਹਨਾਂ ਨੇ ਜੋ ਲਿਖਿਆ ਹੈ, ਇੱਕ ਸ਼ਾਇਰ ਜਾਂ ਇੱਕ ਲਿਖਾਰੀ ਜਿਹੜਾ ਹੈ, ਪੰਜਾਬੀ ਲਿਖਾਰੀ ਪਾਕਿਸਤਾਨ ਦੇ ਅੰਦਰ, ਪੂਰੀ ਦੁਨੀਆ ਦੇ ਲਿਖਾਰੀਆਂ ਨੂੰ ਇਹ ਮੈਂ ਗੱਲ ਕਹਿ ਰਿਹਾ ਕਿ ਪਾਕਿਸਤਾਨ ਦੇ ਅੰਦਰ ਇੱਕ ਪੰਜਾਬੀ ਲਿਖਾਰੀ ਜਿਹੜਾ ਹੈ ਉਹ ਆਪਣਾ ਵਕਤ ਦਿੰਦਾ ਹੈ, ਸਮਾਂ ਦਿੰਦਾ ਹੈ ਆਪਣੀ ਲਿਖਤ ਵੱਲੇ। ਲਿਖਣ ਤੋਂ ਬਾਅਦ ਉਹ ਉਹਨੂੰ ਕੰਪੋਜ਼ ਕਰਵਾਉਂਦਾ ਹੈ ਆਪਣੇ ਪੱਲਿਓ। ਉਸ ਤੋਂ ਬਾਅਦ ਉਹਦੀ ਪ੍ਰੂਫ ਰੀਡਿੰਗ ਵੀ ਆਪ ਕਰਦਾ, ਕਦੇ ਕਦੇ ਪੈਸੇ ਨਹੀਂ ਹੈਗੇ। ਫਿਰ ਉਹਦੀ ਕਿਤਾਬ ਵੀ ਆਪ ਛਾਪਦਾ ਹੈ, ਫਿਰ ਉਸ ਕਿਤਾਬ ਨੂੰ ਲੋਕਾਂ ਦੇ ਘਰ ਜਾ ਕੇ ਬੂਹੇ ਬੂਹੇ ਵੰਡਦਾ ਵੀ ਹੈ ਕਿ ਯਾਰ ਇਹਨੂੰ ਪੜ੍ਹ ਹੀ ਲਵੋ। ਸੋ ਇਹ ਜਿਹੜੀ ਸੂਰਤ ਹਾਲ ਹੈਗੀ ਹੈ, ਜਾਂ ਇਹ ਜਿਹੜੀ ਹੈ, ਇਹਨੂੰ ਤੁਸੀਂ ਕਿਸ ਤਰ੍ਹਾਂ ਸਮਝੋਗੇ ਕਿ ਇਹ ਕੀ ਹੈਗੀ ਹੈ? ਫਿਰ ਤੁਸੀਂ ਇਹ ਕਹੋ ਕਿ ਪੰਜਾਬੀ ਜ਼ਬਾਨ ਪਾਕਿਸਤਾਨ 'ਚ ਤਰੱਕੀ ਨਹੀਂ ਕਰਦੀ। ਬਈ ਕਿਵੇਂ ਤਰੱਕੀ ਕਰੇਗੀ? ਉਹ ਕਿਹੜੇ ਸਾਧਨ ਨੇ ਜਿਨ੍ਹਾਂ ਉੱਤੇ ਉਹ ਤਰੱਕੀ ਕਰੇਗੀ? ਸਕੂਲਾਂ ਕਾਲਜਾਂ ਤਾਲੀਮੀ ਅਦਾਰਿਆਂ 'ਚ ਨਹੀਂ ਪੜ੍ਹਾਈ ਜਾਂਦੀ। ਅਸੀਂ ਅਕਸਰ ਬੋਲਦੇ ਹਾਂ, ਅਸੀਂ ਪੜ੍ਹਦੇ ਨਹੀਂ, ਕਿਉਂਕਿ ਸਾਡੇ ਸਕੂਲਾਂ 'ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਸਰਕਾਰਾਂ ਦਾ ਇਹ ਰਵੱਈਆ ਹੈ ਕਿ ਉਹ ਸਾਨੂੰ ਇੱਕ ਆਨਾ ਦੇਣ ਵਾਸਤੇ ਤਿਆਰ ਨਹੀਂ ਹੈਗੇ। ਅਸੀਂ ਆਪੇ ਲਿਖਨੇ ਆ, ਆਪੇ ਛਾਪਣੇ ਆ, ਆਪੇ ਵੰਡਨੇ ਆ, ਔਰ ਫਿਰ ਆਪੇ ਇੱਕ ਦੂਜੇ ਦੀਆਂ ਅਸੀਂ ਸਿਫਤਾਂ ਕਰਦੇ ਹਾਂ। ਕਿਹੜੀ ਦੁਨੀਆ ਦੇ ਅੰਦਰ, ਕਿਹੜੀ ਦੁਨੀਆ ਹੈ ਕਿ ਜਿੱਥੇ ਇਸ ਤਰ੍ਹਾਂ ਹੁੰਦਾ ਹੈ? ਫਿਰ ਜੇ ਕਿਹਾ ਜਾਵੇ, ਜੇ ਅਸੀਂ ਕੋਈ ਮੰਗ ਕਰੀਏ ਤੇ ਕਹਿੰਦੇ ਨੇ ਅੱਜ ਤੱਕ ਪੰਜਾਬੀਆਂ ਨੇ ਕੀਤਾ ਕੀ ਹੈ? ਬਈ ਪੰਜਾਬੀ ਕਿਵੇਂ ਕਰਨਗੇ?
ਅਸੀਂ ਆਪਣਾ ਢਿੱਡ ਕੱਟ ਕੇ, ਅਸੀਂ ਆਪਣਾ ਸਮਾਂ ਕੱਢ ਕੇ, ਵਕਤ ਕੱਢ ਕੇ, ਵੇਲਾ ਕੱਢ ਕੇ ਅਸੀਂ ਲਿਖਨੇ ਨਹੀਂ ਆ, ਅਸੀਂ ਕਿਤਾਬਾਂ ਵੀ ਛਾਪਨੇ ਆ, ਅਸੀਂ ਬਾਕੀ ਕੰਮ ਵੀ ਕਰਨੇ ਆ। ਅਸੀਂ ਇਹਦੇ ਇੱਕ ਚੂੜੇ ਤੋਂ ਲੈ ਕੇ ਜਾਂ ਅਸੀਂ ਇਹਦੇ ਕਾਮੇ ਵੀ ਅਸੀਂ ਆਪੇ ਹੀ ਆ। ਉਹ ਕੀ ਸੀ ਕਿ ਅਸੀਂ ਆਪੇ ਆਪਣੇ ਚੋਰ ਨਹੀਂ ਜਿੰਦੇ, ਅਸੀਂ ਆਪੇ ਆਪਣੇ ਚੋਰ। ਨਾ ਪਛਵਾੜੇ ਲੱਗਿਆ ਸੰਨਾ, ਨਾ ਪਿਆ ਚੰਨੇ ਸ਼ੋਰ ਨਹੀਂ ਜਿੰਦੇ, ਅਸੀਂ ਆਪੇ ਆਪਣੇ ਚੋਰ। ਅਸੀਂ ਤਾਂ ਸਾਰਾ ਕੁਝ ਆਪੇ ਹੀ ਕਰਦੇ ਆ, ਆਪੇ ਪਿੱਟਦੇ ਆ, ਆਪੇ ਖਾਂਦੇ ਆ। ਫਿਰ ਸਾਨੂੰ ਤੁਸੀਂ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਜਿਹੜੇ ਪੰਜਾਬੀ ਨੇ ਜਾਂ ਦੁਨੀਆ ਦੇ ਰਾਈਟਰ ਨੇ ਉਹ ਸੁਣ ਲੈਣ ਕਿ ਮੈਂ ਅੱਜ ਸਾਰੀ ਦੁਨੀਆ ਦੇ ਲਿਖਾਰੀਆਂ ਅੱਗੇ ਰਿਕਵੈਸਟ ਕਰ ਰਿਹਾ, ਸਾਰੀ ਦੁਨੀਆ ਅੱਗੇ ਇੱਕ ਬੇਨਤੀ ਕਰ ਰਿਹਾ ਕਿ ਸਾਡੀ ਇਸ ਹਾਲਤ ਨੂੰ ਵੇਖੋ ਤੇ ਕੀ ਇਸ ਹਾਲਤ ਦੇ ਵਿੱਚ, ਇਸ ਪਾਕਿਸਤਾਨ ਦੇ ਅੰਦਰ ਇਹ ਪੰਜਾਬੀ ਜ਼ਬਾਨ ਜ਼ਿੰਦਾ ਰਹੇਗੀ ਜਦੋਂ ਕਿ ਉਹਦੀ ਹਰ ਪਾਸੋਂ ਸੰਗੀ ਕੁੱਟੀ ਜਾ ਰਹੀ ਹੈ। ਕਿਹੜਾ ਅਦਾਰਾ ਹੈ, ਕਿਹੜਾ ਉਹ ਪੰਜਾਬ ਦੇ ਅੰਦਰ ਉਹ ਅਦਾਰਾ ਬਣਾਇਆ ਗਿਆ ਹੈ ਜਿਹੜਾ ਕੋਈ ਤਾਲੀਮੀ ਕਾਇਦਾ ਕਿਸੇ ਨੇ ਬਣਾਇਆ ਹੋਵੇ? ਕਿਹੜੇ ਅਦਾਰੇ ਦੇ ਵਿੱਚ ਇੱਥੋਂ ਤੱਕ ਕਿ ਸਾਨੂੰ ਪੰਜਾਬ ਅਸੈਂਬਲੀ ਦੇ ਅੰਦਰ ਵੀ ਜੇ ਕੋਈ ਪੰਜਾਬੀ ਚ ਤਕਰੀਰ ਕਰਨੀ ਚਾਹੇ ਤਾਂ ਉਹਨੂੰ ਇਜਾਜ਼ਤ ਲੈਣੀ ਪੈਂਦੀ ਹੈ ਪਹਿਲੇ? ਕੀ ਤੁਹਾਨੂੰ ਆਪਣੇ ਘਰ ਦੇ ਵਿੱਚ ਕਿਸੇ ਨੂੰ ਇਜਾਜ਼ਤ ਦੀ ਲੋੜ ਹੈਗੀ ਹੈ? ਇਹ ਗੁਲਾਮੀ ਹੈ ਸਾਡੀ, ਇਹ ਸੱਚਾਈ ਹੈ, ਹਕੀਕਤ ਹੈ। ਪੂਰੇ ਪਾਕਿਸਤਾਨ ਦੇ ਅੰਦਰ 2 ਪੰਜਾਬੀ ਅਖਬਾਰ ਨਿਕਲਦੇ ਸਨ। ਮੈਂ ਇਸ ਵਾਸਤੇ ਕਹਿ ਰਿਹਾ ਕਿ ਉਹ ਦੋਵੇਂ ਹੀ ਹੁਣ ਕਿਸੇ ਹੱਦ ਤੱਕ ਜਿਹੜੇ ਨੇ ਨੈਟ ਤੇ ਆ ਗਏ ਨੇ ਔਰ ਉਹ ਦੋਵੇਂ ਇੱਕ ਭਲੇਖਾ ਹੈ। ਔਰ ਇੱਕ ਦੂਸਰਾ ਅਖਬਾਰ ਜਮੀਲ ਪਾਲ ਸਾਹਿਬ ਕਰਦੇ ਨੇ। ਇਹਨਾਂ ਦੋਵਾਂ ਅਖਬਾਰਾਂ ਨੂੰ ਕੌਣ ਪੜ੍ਹੇਗਾ? ਜਦੋਂ ਕੋਈ ਜਿਹੜਾ ਸਕੂਲਾਂ 'ਚ ਨਹੀਂ ਪੜ੍ਹਿਆ ਜਾ ਰਿਹਾ, ਉਹ ਇਹਨਾਂ ਅਖਬਾਰਾਂ ਨੂੰ ਕੌਣ ਪੜ੍ਹੇਗਾ? ਫਿਰ ਤਾਲੀਮੀ ਅਦਾਰਿਆਂ ਨੂੰ ਛੱਡ ਕੇ ਜਿਹੜੇ ਦੂਸਰੇ ਅਦਾਰੇ ਨੇ ਉਹ ਇੱਥੋਂ ਤੱਕ ਕਹਿੰਦੇ ਨੇ ਕਿ ਜੀ ਇਹ ਗੰਦੀ ਜ਼ਬਾਨ ਜਿਹੜੀਆਂ ਨੇ ਉਹ ਤੁਸੀਂ ਸਾਡੇ ਅੰਗਰੇਜ਼ੀ ਮੀਡੀਅਮ ਸਕੂਲ ਕਹਿੰਦੇ ਜੀ ਸਾਡੇ ਇੱਥੇ ਨਾ ਬੋਲੋ। ਜਿੱਥੇ ਇੰਨਾ ਜ਼ਬਰ ਹੋਵੇ, ਜਿੱਥੇ ਇੰਨਾ ਤਸ਼ੱਦਦ ਕੀਤਾ ਜਾਂਦਾ ਹੋ ਰਿਹਾ ਹੋਵੇ, ਉੱਥੇ ਉਹ ਜ਼ਬਾਨਾਂ ਕਿਵੇਂ ਵੱਧ ਫੁੱਲ ਸਕਦੀਆਂ ਨੇ? ਇਹਨਾਂ ਜ਼ਬਾਨਾਂ ਨੂੰ ਕਿਵੇਂ ਸਹਾਰਾ ਦਿੱਤਾ ਜਾ ਸਕਦਾ ਹੈ? ਸਾਡਾ ਕਤਲ ਹੋ ਰਿਹਾ ਹੈ ਜ਼ਬਾਨ ਪੱਖੋਂ। ਕਿੰਨੀ ਦੇਰ ਅਸੀਂ ਲੜਾਂਗੇ? ਠੀਕ ਹੈ, ਉਹ ਪਾਸ਼ ਨੇ ਕਿਹਾ ਸੀ ਨਾ ਕਿ ਅਸੀਂ ਤੇ ਉਹ ਘਾਹ ਹਾਂ ਜੋ ਤੁਹਾਡੇ ਕੀਤੇ ਕਤਾਏ ਤੇ ਉੱਗ ਆਵਾਂਗੇ। ਸਾਨੂੰ ਥੋੜਾ ਜਿਹਾ ਜੇ ਉਰਦੂ ਜਿਹੜੀ ਸਾਡੇ ਤੇ ਲਾਗੂ ਕੀਤੀ ਗਈ ਹੈ, ਜੇ ਉਰਦੂ ਦੇ ਜਿੰਨਾ ਪੈਸਾ ਹਰ ਸਾਲ ਖਰਚ ਕੀਤਾ ਜਾਂਦਾ ਸਰਕਾਰਾਂ ਵੱਲੋਂ, ਉਹਦਾ ਅਗਰ 5% ਵੀ ਪੰਜਾਬੀ ਤੇ ਲਾਇਆ ਜਾਵੇ ਤੇ ਅਸੀਂ ਉਹਨਾਂ ਨੂੰ ਕਰਕੇ ਵਿਖਾ ਦਿੰਦੇ ਆ ਕਿ ਪੰਜਾਬੀ ਕੀ ਕੁਝ ਕਰ ਸਕਦੇ ਨੇ। ਇਹ ਸਾਨੂੰ ਦਿੰਦੇ ਵੀ ਕੁਝ ਨਹੀਂ ਔਰ ਫਿਰ ਸਾਨੂੰ ਗਾਲਾਂ ਵੀ ਕੱਢਦੇ ਨੇ, ਸਾਨੂੰ ਮੰਦਾ ਵੀ ਬੋਲਦੇ ਨੇ, ਸਾਡੇ ਤੇ ਪਲੂਤੇ ਵੀ ਲਾਉਂਦੇ ਨੇ ਕਿ ਤੁਸੀਂ ਕੀਤਾ ਕੀ ਹੈ। ਅਸੀਂ ਜੋ ਕਰ ਰਹੇ ਹਾਂ ਨਾ, ਤੁਸੀਂ ਕਰਕੇ ਵਿਖਾ ਦਿਓ ਕਿ ਤੁਸੀਂ ਇੰਨਾ ਹੀ ਕਰ ਦਿਓ, ਇੰਨਾ ਵੀ ਕਰਕੇ ਸਾਨੂੰ ਵਿਖਾ ਦਿਓ ਤੇ ਅਸੀਂ ਤੁਹਾਡੇ ਮਰੀਜ਼ ਹੋ ਜਾਵਾਂਗੇ। ਇਹ ਸਾਡੇ ਵਾਸਤੇ ਕਤਲਗਾਹ ਹੈ। ਸਾਡੇ ਬੱਚੇ ਸਾਡਾ ਲਿਖਿਆ ਨਹੀਂ ਪੜ੍ਹ ਸਕਦੇ, ਅਸੀਂ ਫਿਰ ਵੀ ਖਲੋਤੇ ਹੋਏ ਹਾਂ ਮਾਸ ਦੇ ਉੱਤੇ। ਅਸੀਂ ਲੜ ਰਹੇ ਹਾਂ ਉਸ ਜ਼ੁਲਮ ਦੇ ਖਿਲਾਫ ਜਿਹੜਾ ਜ਼ੁਲਮ ਸਾਡੇ ਤੇ ਹੋ ਰਿਹਾ ਹੈ। ਸਾਨੂੰ ਕਿਸੇ ਪਾਸੇ ਕੋਈ ਢੋਈ ਨਹੀਂ, ਆਵਾਜ਼ ਨਹੀਂ ਚੁੱਕਣ ਦਿੰਦੇ, ਸਾਡੀ ਆਵਾਜ਼ ਨਹੀਂ ਕੋਈ ਸੁਣਦਾ। ਅਸੀਂ ਹਾਈ ਕੋਰਟ 'ਚ ਗਏ, ਅਸੀਂ ਸੁਪਰੀਮ ਕੋਰਟ 'ਚ ਗਏ, ਸੁਪਰੀਮ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ, ਹਾਈ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ, ਉਹਦਾ ਲਾਭ ਲਿਆ ਗਿਆ ਜਿਵੇਂ ਮੈਡਮ ਅੱਗੇ ਕਹਿ ਰਹੇ ਸਨ। ਔਰ ਉਹ ਲਾਅ ਜਿਹੜਾ ਹੈ ਉਹ ਅੱਜ ਵੀ ਅਸੈਂਬਲੀ 'ਚ ਪਿਆ ਹੋਇਆ ਹੈ, ਉਹਨੂੰ ਲਾਅ ਨਹੀਂ ਬਣਾਇਆ ਜਾ ਰਿਹਾ। ਔਰ ਉਹ ਜਿਹੜਾ ਲਾਅ ਹੈ, ਅਗਰ ਉਹ ਲਾਅ ਬਣ ਜਾਂਦਾ ਹੈ ਤੇ ਉਹਦੇ ਬਣਾਉਣ ਦੇ ਪਿੱਛੇ ਖਤਰਾ ਕੀ ਹੈ? ਉਹਦੇ ਪਿੱਛੇ ਖਤਰਾ ਇਹੀ ਹੈਗਾ ਹੈ ਕਿ ਪੰਜਾਬੀ ਛੜੱਪਾ ਮਾਰਦੇ ਹੋਏ ਅੱਗੇ ਨਿਕਲ ਜਾਣਗੇ। तमाम ਉਹ ਜ਼ਬਾਨਾਂ ਜਿਹੜੀਆਂ ਸਾਡੇ ਤੇ ਠੋਸੀਆਂ ਗਈਆਂ ਨੇ ਉਹ ਪਿੱਛੇ ਰਹਿ ਜਾਣਗੀਆਂ ਔਰ ਉਹਨਾਂ ਦੇ ਉਹ ਏਜੰਡੇ ਜਿਹੜੇ ਸਰਕਾਰਾਂ ਦੇ ਏਜੰਡੇ ਨੇ ਉਹ ਧਰੇ ਦੇ ਧਰੇ ਰਹਿ ਜਾਣਗੇ। ਇਹ ਏਜੰਡੇ ਕੋਈ ਅੱਜ ਦੇ ਨਹੀਂ, ਜਿਵੇਂ ਮੈਂ ਪਹਿਲੇ ਗੱਲ ਕੀਤੀ ਹੈ ਕਿ ਇਹ ਏਜੰਡੇ
ਬ੍ਰਿਟਿਸ਼ ਵੇਲੇ ਤੋਂ ਸ਼ੁਰੂ ਹੋ ਗਏ ਸਨ, ਕਿਉਂਕਿ ਬ੍ਰਿਟਿਸ਼ ਨੂੰ ਸਭ ਤੋਂ ਜ਼ਿਆਦਾ ਟਫ ਟਾਈਮ ਹਿੰਦੁਸਤਾਨ ਦੇ ਅੰਦਰ ਪੰਜਾਬੀਆਂ ਦੇ ਦਿੱਤਾ। ਸਭਰਾਓ, ਮੁਦਕੇ, ਅਲੀਵਾਲ, ਇਹ ਕਿਹੜੀ ਕਿਹੜੀ ਲੜਾਈ ਦਾ ਜ਼ਿਕਰ ਕਰੀਏ ਜਿੱਥੇ ਅਸੀਂ ਅੰਗਰੇਜ਼ਾਂ ਦੇ ਖਿਲਾਫ ਲੜੇ, ਆਪਣਾ ਖੂਨ ਦਿੱਤਾ। ਫਿਰ ਵੀ ਸਾਨੂੰ ਅੰਗਰੇਜ਼ਾਂ ਨੇ UPCP ਦੇ ਜਿਹੜਾ ਸੀ ਬੇਸਰ ਤੇਜਾ ਸਿੰਘ ਔਰ ਬੇਸਰ ਲਾਲ ਸਿੰਘ ਉਹਦੇ ਨਾਲ ਰਲ ਕੇ ਸਾਨੂੰ ਮਾਰਿਆ। ਸਾਡੇ ਨਾਲ ਇਹਨਾਂ ਨੇ ਗੱਦਾਰੀ ਕੀਤੀ ਜਾਂ ਇਹਨਾਂ ਕੋਲ ਗੱਦਾਰੀ ਕਰਵਾਈ ਗਈ ਔਰ ਫਿਰ ਉਸ ਤੋਂ ਬਾਅਦ ਪੰਜਾਬ ਤੇ ਕਬਜ਼ਾ ਕੀਤਾ। ਉਹਨਾਂ ਨੂੰ ਉਹ ਗਰਜ ਸੀ ਪੰਜਾਬੀਆਂ ਦੇ ਉੱਤੇ ਔਰ ਉਹਨਾਂ ਨੇ ਪੰਜਾਬੀਆਂ ਨੂੰ ਫਿਰ ਇੰਜ ਵੰਡਿਆ ਕਿ ਪੂਰੇ ਹਿੰਦੁਸਤਾਨ ਤੇ ਇੱਕ ਪਾਲਿਸੀ ਵਰਤੀ ਗਈ ਕਿ ਜਿੱਥੇ ਜਿਹੜੀ ਬੋਲੀ ਬਹੁ ਬੋਲੀ ਦੀ ਜਿਹੜੀ ਜਿੱਥੇ ਵੀ ਜਿਹੜੇ ਬਹੁ ਧਰਮ ਦੇ ਲੋਕ ਨੇ, ਜ਼ਿਆਦਾ ਲੋਕ ਨੇ, ਚੌਖੀ ਗਿਣਤੀ ਦੇ ਵਿੱਚ ਨੇ, ਅਸੀਂ ਉਹਨੂੰ ਪਾਕਿਸਤਾਨ 'ਚ ਸ਼ਾਮਿਲ ਕਰਾਂਗੇ ਜੇ ਅਗਰ ਮੁਸਲਮਾਨ ਉਸ ਸੂਬੇ 'ਚ ਬਹੁਤੇ ਨੇ, ਤੇ ਜੇ ਉਹ ਉਸ ਸੂਬੇ 'ਚ ਗੈਰ ਮੁਸਲਿਮ ਬਹੁਤੇ ਨੇ ਤਾਂ ਉਹ ਹਿੰਦੁਸਤਾਨ 'ਚ ਜਾਏਗਾ। ਇੱਥੇ ਵੀ ਸਾਡੇ ਨਾਲ ਡੰਡੀ ਮਾਰੀ ਗਈ, ਸਾਨੂੰ ਤਿੰਨਾਂ ਹਿੱਸਿਆਂ 'ਚ ਵੰਡਿਆ ਗਿਆ, ਹਿੰਦੂ, ਮੁਸਲਿਮ, ਸਿੱਖ, ਔਰ ਸਾਨੂੰ ਤਿੰਨ ਮਜ਼ਹਬਾਂ 'ਚ ਤਿੰਨ ਵੱਖਰੀ ਧੜਿਆਂ ਦੇ ਵਿੱਚ ਵੰਡ ਕੇ ਸਾਡੇ ਤੇ ਛੁਰੀ ਫੇਰੀ ਗਈ, ਸਾਡੀ ਧਰਤੀ ਨੂੰ ਵੰਡਿਆ ਗਿਆ। ਇਸੇ ਹੀ ਤਰ੍ਹਾਂ ਉਹਨਾਂ ਨੇ ਸਾਡੀ ਜ਼ਬਾਨ ਨੂੰ ਵੰਡਿਆ, ਹਿੰਦੀ ਹਿੰਦੂਆਂ ਦੀ, ਉਰਦੂ ਮੁਸਲਮਾਨਾਂ ਦੀ ਔਰ ਪੰਜਾਬੀ ਸਿੱਖਾਂ ਦੀ। ਬਈ ਕਿਹੜੇ ਮੁਸਲਮਾਨਾਂ ਦੀ ਉਰਦੂ ਹੈ? ਉਰਦੂ UPCP ਦੇ ਮੁਸਲਮਾਨਾਂ ਦੀ ਹੋ ਸਕਦੀ ਹੈ, ਪੰਜਾਬ ਦੇ ਮੁਸਲਮਾਨਾਂ ਦੀ ਉਰਦੂ ਨਹੀਂ। ਪੰਜਾਬ ਦਾ ਤਾਲੁਕ ਪੰਜਾਬੀ ਨਾਲ ਹੈ ਔਰ ਅਸੀਂ ਧਰਤੀ ਨਾਲ ਹੈ। ਅਸੀਂ ਇਸ ਧਰਤੀ ਦੇ ਰਹਿਣ ਵਾਲੇ ਹਾਂ, ਸਾਡੀ ਬੋਲੀ ਪੰਜਾਬੀ ਹੈ ਔਰ ਸਾਡਾ ਉਰਦੂ ਨਾਲ ਕੋਈ ਤਾਲੁਕ ਨਹੀਂ ਹੈਗਾ। ਅਗਰ ਉਹ ਸਰਕਾਰ ਨੇ ਸਾਡੇ 'ਚ ਅਗਰ ਉਹ ਬਣਾਈ ਹੈ ਕਿ ਤੁਸੀਂ ਜਨਾਬ ਇਹ ਰਾਬਤੇ ਦੀ ਜ਼ਬਾਨ ਹੈ, ਤੇ ਫਿਰ ਰਾਬਤਾ ਤੱਕ ਰਹਿਣੀ ਚਾਹੀਦੀ ਹੈ, ਉਹ ਸਾਡੇ ਉੱਤੇ ਜੁੱਤੀਆਂ ਸਮੇਤ ਤੇ ਨਾ ਚੜਾਈ ਜਾਵੇ। ਸੋ ਇਹ ਬੜੀ ਦੁਖਦਾਈ ਗੱਲ ਹੈਗੀ ਹੈ, ਬਹੁਤ ਹੀ ਤਕਲੀਫ ਵਾਲੀ ਗੱਲ ਹੈ ਕਿ ਜਿਹੜੀ ਜੋ ਕੁਝ ਸਾਡੇ ਨਾਲ ਹੋ ਰਿਹਾ ਹੈ, ਅੱਜ ਅਸੀਂ ਦੁਨੀਆ ਭਰ ਦੇ ਵਿੱਚ ਆਪਣੀ ਆਵਾਜ਼ ਚੁੱਕ ਰਹੇ ਹਾਂ। ਅਸੀਂ ਕਹਿ ਰਹੇ ਹਾਂ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਪੰਜਾਬੀ ਜ਼ਬਾਨ ਬੋਲਣ ਵਾਲੇ ਪਾਕਿਸਤਾਨੀ ਪੰਜਾਬ ਦੇ ਅੰਦਰ ਨੇ, ਔਰ ਪਾਕਿਸਤਾਨੀ ਪੰਜਾਬ ਦੇ ਨਾਲ ਅੰਦਰ ਸਾਡੇ ਨਾਲ ਜੋ ਧਰੋਹ ਹੋ ਰਿਹਾ ਹੈ ਉਹ ਅਸੀਂ ਗੱਜ ਵੱਜ ਕੇ ਕਹਿ ਰਹੇ ਹਾਂ, ਔਰ ਅਸੀਂ ਇਸੇ ਧਰੋਹ ਦੇ ਖਿਲਾਫ ਲੜ ਰਹੇ ਹਾਂ ਆਪਣੀ ਕਲਮ ਰਾਹੀਂ, ਆਪਣੀ ਤਾਕਤ ਰਾਹੀਂ, ਔਰ ਅਸੀਂ ਆਪਣੇ तमाम ਉਹ ਵਸਾਇਲ ਜੋ ਸਾਡੇ ਕੋਲ ਹੈ ਨੇ ਉਹ ਅਸੀਂ ਇਹਦੇ ਤੇ ਖਰਚ ਕਰ ਰਹੇ ਹਾਂ। ਸਾਡੀ ਲੜਾਈ ਇਹਨਾਂ ਸਰਕਾਰਾਂ ਨਾਲ ਹੈ, ਇਹਨਾਂ ਧੱਕੇਸ਼ਾਹੀਆਂ ਨਾਲ ਹੈ ਜਿਹੜੀਆਂ ਸਾਡੇ ਤੇ ਵਰਤੀਆਂ ਜਾ ਰਹੀਆਂ ਨੇ। ਜੀ ਚੱਠਾ ਸਾਹਿਬ। ਜੀ ਬਾਬਾ ਜੀ, ਅਸੀਂ ਬਹੁਤ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ, ਬਾਬਾ ਜੀ ਅਫਜ਼ਲ ਹਸਨ ਰੰਧਾਵਾ ਸਾਹਿਬ ਜਿਹੜੇ ਸਨ ਉਹ ਕਹਿੰਦੇ ਹੁੰਦੇ ਸਨ ਕਿ ਬੋਲੀ ਦਾ ਸਵਾਲ ਕੋਈ ਐਡਾ ਵੱਡਾ ਨਹੀਂ, ਅਸਲ ਵਿੱਚ ਲੋਕ ਜਿਹੜੇ ਨੇ ਉਹ ਪੰਜਾਬ ਨੂੰ ਪੜ੍ਹਾਉਣਾ ਨਹੀਂ, ਪੜ੍ਹਿਆ ਲਿਖਿਆ ਨਹੀਂ ਵੇਖਣਾ ਚਾਹੁੰਦੇ। ਜਿੰਨਾ ਚਿਰ ਬੋਲੀ ਉੱਭੜ ਪੜ੍ਹਾਈ ਜਾਏਗੀ ਉਨੀ ਦੇਰ ਤੱਕ ਪੰਜਾਬ ਪੜ੍ਹਿਆ ਲਿਖਿਆ ਨਹੀਂ ਹੋ ਸਕਦਾ, ਇਹ ਗੱਲ ਉਹ ਕਹਿੰਦੇ ਸਨ। ਤੇ ਇੱਧਰ ਸਾਡੇ ਨਾਲ ਕੇਵਲ ਸਿੰਘ ਜਗਪਾਲ ਹੋਰੀ ਵੀ ਨੇ, ਔਰ ਮੈਂ ਵੀ ਇਹ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਬਹੁਤ ਸਾਰੇ ਹਿਊਮਨ ਰਾਈਟਸ ਦੀ ਗੱਲ ਕੀਤੀ ਜਾਂਦੀ, ਇਨਸਾਨੀ ਹਕੂਕ ਦੀ ਗੱਲ ਕੀਤੀ ਜਾਂਦੀ ਹੈ, ਤੇ ਕੀ ਇਹ ਇਨਸਾਨੀ ਹਕੂਕ ਦੀ ਵਾਇਲੇਸ਼ਨ ਨਹੀਂ ਕਿ ਬਾਲ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਆਪਣੀ ਮਾਂ ਬੋਲੀ ਨਹੀਂ ਪੜ੍ਹ ਸਕਦੇ? ਜੀ ਬਿਲਕੁਲ ਵਾਇਲੇਸ਼ਨ ਹੈਗੀ ਹੈ, ਖੁੱਲਮ ਖੁੱਲੀ ਵਾਇਲੇਸ਼ਨ ਹੈਗੀ ਹੈ। ਔਰ ਕਿਹੜਾ ਬੰਦਾ ਨਹੀਂ ਜਾਣਦਾ ਕਿ ਇਹ ਜਿਹੜਾ ਯੂਨਾਈਟਿਡ ਨੇਸ਼ਨ ਵੱਲੋਂ ਜਿਹੜਾ ਬੋਲੀ ਦਾ ਦਿਨ ਮਨਾਇਆ ਜਾ ਰਿਹਾ ਹੈ, ਇਹਦੇ ਪਿੱਛੇ ਕੀ ਹੈ? ਬੰਗਲਾਦੇਸ਼ ਦੇ ਵਿੱਚ 1948 ਨੂੰ ਜਿਹੜਾ ਜਲੂਸ ਨਿਕਲਿਆ ਕਿ ਜੀ ਅਸੀਂ ਬਹੁ ਗਿਣਤੀ ਦੇ ਵਿੱਚ ਬੰਗਾਲੀ ਆ, ਸਾਨੂੰ ਸਾਡੀ ਜ਼ਬਾਨ ਦਾ ਹੱਕ ਦਿੱਤਾ ਜਾਵੇ, ਔਰ ਉਹ ਹੱਕ ਲੈਣ ਵਾਸਤੇ ਉਹ ਸੜਕਾਂ ਤੇ ਨਿਕਲੇ, ਉਹਨਾਂ ਉੱਤੇ ਗੋਲੀ ਚਲਾਈ ਗਈ, ਔਰ ਉਹ ਗੋਲੀ ਜਿਹੜੀ ਹੈ ਉਹਦੇ ਨਾਲ ਉੱਥੇ ਬੰਗਾਲੀ ਸ਼ਹੀਦ ਹੋਏ ਆਪਣੀ ਜ਼ਬਾਨ ਵਾਸਤੇ, ਔਰ ਜਦੋਂ ਉਹ ਆਪਣੀ ਜ਼ਬਾਨ ਵਾਸਤੇ ਸ਼ਹੀਦ ਹੋਏ ਉਹਨਾਂ ਦਾ ਦਿਨ 21 ਫਰਵਰੀ ਹੈ, ਔਰ ਉਹੀ ਦਿਨ ਪੂਰੀ ਦੁਨੀਆ ਦੇ ਵਿੱਚ ਮਦਰ ਟੰਗ ਡੇ ਬਣਿਆ। ਅਸੀਂ ਗੁਲਾਮੀ ਦੀ ਜ਼ਿੰਦਗੀ, ਮੈਂ ਇਸੇ ਵਾਸਤੇ ਤੇ ਕਹਿ ਰਿਹਾ ਕਿ ਇਹ ਵੀ ਸਾਡੇ ਵਾਸਤੇ 21 ਫਰਵਰੀ ਜਿਹੜਾ ਹੈ ਉਹ ਬੰਗਲਾਦੇਸ਼ ਦੇ ਲੋਕਾਂ ਨੇ ਜਿਹੜੀ ਕੁਰਬਾਨੀ ਦਿੱਤੀ ਆਪਣੀ ਜ਼ਬਾਨ ਵਾਸਤੇ, ਇਹ ਉਹਨਾਂ ਬੰਗਾਲੀਆਂ ਦੀ ਦੇਣ ਹੈਗੀ, ਔਰ ਉਹਨਾਂ ਸ਼ਹੀਦਾਂ ਨੂੰ ਮੈਂ ਅੱਜ ਸਲਾਮ ਪੇਸ਼ ਕਰਨਾ
ਕਿ ਉਹਨਾਂ ਨੇ ਸਾਨੂੰ ਵੀ ਆਵਾਜ਼ ਦਿੱਤੀ ਕਿ ਸਾਨੂੰ ਇੱਕ ਦਿਨ ਮਿਲਿਆ ਕਿ ਜਿਹਦੇ ਉੱਤੇ ਅਸੀਂ ਆਪਣੀ ਬੋਲੀ ਦੀ ਸਵਾਲ ਚੁੱਕ ਸਕੀਏ, ਆਪਣੀ ਬੋਲੀ ਦੀ ਗੱਲ ਕਰ ਸਕੀਏ। ਔਰ ਨਾ ਸਿਰਫ ਸਾਨੂੰ ਮਿਲਿਆ ਬਲਕਿ ਪੂਰੀ ਦੁਨੀਆ ਦੇ ਲੋਕਾਂ ਨੂੰ ਇਹਨਾਂ ਬੰਗਾਲੀਆਂ ਨੇ, ਉਹਨਾਂ ਸ਼ਹੀਦ ਬੰਗਾਲੀਆਂ ਨੇ, ਉਹਨਾਂ ਨੇ ਇਹ ਦਿਨ ਦਿੱਤਾ ਔਰ ਅਸੀਂ ਉਹਨਾਂ ਨੂੰ ਸਲਾਮ ਪੇਸ਼ ਕਰਨੇ ਆ ਕਿ ਉਹਨਾਂ ਨੇ ਸਾਨੂੰ ਆਵਾਜ਼ ਦਿੱਤੀ, ਸਾਨੂੰ ਇੱਕ ਦਿਨ ਦਿੱਤਾ। ਜੀ ਬਾਬਾ ਜੀ, ਬਹੁਤ ਬਹੁਤ ਸ਼ੁਕਰੀਆ ਅੱਜ ਦੀ ਇਸ ਗੱਲਬਾਤ ਵਾਸਤੇ। ਅਸੀਂ ਇਹ ਜਿਹੜੇ 4 ਦਿਨ ਨੇ ਇਹਦੇ ਵਿੱਚ ਸਾਰੇ ਦੋਸਤ ਜਿਹੜੇ ਪੰਜਾਬੀ ਐਕਟਿਵਿਸਟ ਨੇ ਵੱਖੋ-ਵੱਖ ਥਾਵਾਂ ਤੇ ਜਿੱਥੇ ਜਿੱਥੇ ਰੈਲੀਆਂ ਹੋ ਰਹੀਆਂ ਬੁਲਾਵਾਂਗੇ। ਤੇ ਅੱਜ ਦੀ ਇਸ ਗੱਲਬਾਤ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ। ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਮੌਜੂਦ ਸਨ ਔਰ ਅੱਜ ਦੀ ਬਾਬਾ ਜੀ ਹੋਣਾ ਦੀ ਬਹੁਤ ਖੂਬਸੂਰਤ ਗੱਲਬਾਤ ਸੁਣ ਰਹੇ ਸਨ। ਮੈਂ ਉਹਨਾਂ ਤੋਂ ਰਿਕੁਐਸਟ ਕਰਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਗੱਲਬਾਤ ਜਿਹੜੀ ਅਸੀਂ ਜਿਸ ਚੀਜ਼ ਨੂੰ ਕਰਨਾ ਚਾਹ ਰਹੇ ਹਾਂ ਕਿ ਲੋਕਾਂ ਤੱਕ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਇਹ ਗੱਲ ਪੜਾਈ ਜਾ ਸਕੇ ਕਿ ਮਾਂ ਬੋਲੀ ਦਾ ਮਸਲਾ ਕੀ ਹੈ, ਪੰਜਾਬੀ ਜ਼ੁਬਾਨ ਨਾਲ ਕੀ ਹੋਇਆ ਤੇ ਕੀ ਹੋ ਰਿਹਾ ਹੈ। ਤੇ ਇਸ ਕਰਕੇ ਅਸੀਂ ਇਹ ਸਾਰਾ ਜਿਹੜੇ ਮਾਂ ਬੋਲੀ ਦੀ ਸੀਰੀਜ਼ ਜਿਹੜੀ ਪੂਰੀ ਚਲਾਈ ਹੈ, ਪੂਰੇ ਦਿਨ ਰੋਜ਼ ਚੱਲਦੀ ਪਈ ਹੈ। ਇਹ ਮੇਰੇ ਵੇਖਣ ਵਾਲੇ ਜਿਹੜੇ ਰੈਗੂਲਰ ਮੇਰੇ ਨਾਲ ਵੇਖਦੇ ਨੇ, ਸ਼ਬੀਰ ਅਹਿਮਦ ਡਾਰ ਸਾਹਿਬ ਨੇ, ਰਿਕੀ ਸਿੱਧੂ ਹੈ ਔਰ ਇਸ ਤੋਂ ਵੱਖ ਮੈਂ ਅੱਗੇ ਜਿਸ ਤਰ੍ਹਾਂ ਦੋਸਤਾਂ ਦਾ ਨਾਮ ਲਿਆ, ਮੇਰੇ ਨਾਲ ਕੇਵਲ ਸਿੰਘ ਨੇ, ਚਰਨਜੀਤ, ਪ੍ਰੋਫੈਸਰ ਚਰਨਜੀਤ ਕੌਰ ਮਾਨ ਨੇ ਔਰ ਅੰਕਲ ਬਹਾਦਰ ਜੀ ਨੇ ਔਰ ਇਸ ਤੋਂ ਵੱਖ ਸਾਡੇ ਨਾਲ ਜਿਹੜਾ ਹੈ ਉਹ ਸੁਖਮਨੀ ਬਲ ਨੇ ਔਰ ਇਸ ਤਰ੍ਹਾਂ ਹੀ ਸਾਰੇ ਦੋਸਤ ਜਿਹੜੇ ਸਾਡੇ ਨਾਲ ਮੌਜੂਦ ਨੇ। ਪ੍ਰੋਫੈਸਰ ਪਿਸ਼ੌਰਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਪ੍ਰੋਫੈਸਰ ਜਸਬੀਰ ਸਿੰਘ ਜੀ ਮੌਜੂਦ ਨੇ, ਪ੍ਰੋਫੈਸਰ ਅਬਦੁਲ ਅਜ਼ੀਜ਼ ਮਲਿਕ ਸਾਹਿਬ ਮੌਜੂਦ ਨੇ, ਕੁਲਦੀਪ ਸਿੰਘ ਹੋਰੀ ਮੌਜੂਦ ਨੇ। ਇਹ ਸਾਰੇ ਦੋਸਤ, ਅਮੀਨ ਚੌਹਾਨ ਸਾਹਿਬ ਨੇ ਸਾਡੇ ਬਹੁਤ ਰੈਗੂਲਰਲੀ ਉਹ ਵੇਖਦੇ ਨੇ ਆ ਕੇ, ਪ੍ਰੋਫੈਸਰ ਪਰਵੇਜ਼ ਮੰਡਲ ਸਾਹਿਬ ਨੇ, ਨਾਸਰ ਅਲੀ ਖਾਨ ਨੇ, ਹਰਵਿੰਦਰ ਸਿੰਘ ਨੇ। ਇਹ ਸਾਰੇ ਦੋਸਤੋ ਨੇ ਜਿਹੜੇ ਸਾਨੂੰ ਰੈਗੂਲਰਲੀ ਵੇਖਦੇ ਨੇ, ਕਮੈਂਟ ਕਰਦੇ ਨੇ ਔਰ ਆਪਣਾ ਪੂਰਾ ਜਿਹੜਾ ਹੈ ਉਹ ਇਹਦੇ ਚ ਸਾਥ ਦਿੰਦੇ ਨੇ। ਮੈਂ ਉਹਨਾਂ ਸਾਰਿਆਂ ਦੋਸਤਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਜਿੰਨਾ ਹੋ ਸਕੇ ਇਹਨੂੰ ਪ੍ਰਮੋਟ ਕਰੋ। ਸਾਡੇ ਨਾਲ ਪੂਨਮ ਅਯੂਬ ਹੋਰੀ ਨੇ, ਸਾਡੇ ਬਹੁਤ ਰੈਗੂਲਰਲੀ, ਸਾਡੇ ਬਹੁਤ ਸੀਨੀਅਰ ਨੇ, ਸਾਡੇ ਨਾਲ ਹਰ ਦਫਾ ਹਰ ਗੱਲ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਨੇ। ਤੇ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਇਹ ਗੱਲ ਜਿਹੜੀ ਇਹ ਇਸ ਤਰ੍ਹਾਂ ਕੋਈ ਇੱਕ ਲੈਕਚਰ ਉਸ ਤਰ੍ਹਾਂ ਦਾ ਨਹੀਂ ਹੈ, ਪਰ ਮੇਰਾ ਖਿਆਲ ਹੈ ਕਿ ਇੱਕ ਮੈਸੇਜ ਹੈ ਜਿਹਨੂੰ ਵੱਧ ਤੋਂ ਵੱਧ ਅੱਗੇ ਵਧਾਉਣਾ ਚਾਹੀਦਾ ਹੈ ਔਰ ਇਹਨੂੰ ਇਸ ਤਰ੍ਹਾਂ ਹੀ ਲੈਣਾ ਚਾਹੀਦਾ ਕਿ ਇਹ ਇੱਕ ਇਨਸਾਨੀ ਹਕੂਕ ਦੀ ਵਾਇਲੇਸ਼ਨ ਹੈ, ਇਨਸਾਨਾਂ ਦੇ ਜਿਹੜੇ ਹੱਕਾਂ ਦੇ ਵਾਸਤੇ, ਹੱਕਾਂ ਤੇ ਡਾਕਾ ਹੈ ਕਿ ਉਹਨਾਂ ਦੇ ਬਾਲ ਜਿਹੜੇ ਨੇ ਉਹ ਆਪਣੀ ਬੋਲੀ ਨਹੀਂ ਪੜ੍ਹ ਸਕਦੇ, ਉਹ ਆਪਣੀ ਬੋਲੀ 'ਚ ਕਿਸੇ ਸਰਕਾਰੀ ਮਹਿਕਮੇ ਦੇ ਵਿੱਚ ਦਰਖਾਸਤ ਨਹੀਂ ਦੇ ਸਕਦੇ, ਕਿਸੇ ਸਰਕਾਰੀ ਮਹਿਕਮੇ 'ਚ ਉਸ ਬੋਲੀ 'ਚ ਗੱਲ ਨਹੀਂ ਕਰ ਸਕਦੇ। ਔਰ ਸਰਕਾਰੀ ਮਹਿਕਮੇ ਤੇ ਦੂਰ ਦੀ ਗੱਲ, ਕਿਤੇ ਵੀ ਵੱਡੇ ਜਗ੍ਹਾ ਤੇ ਚਲ ਜਾਓ, ਸ਼ਾਪਿੰਗ ਕਰ ਚਲੇ ਜਾਓ, ਕਿਸੇ ਵੱਡੇ ਹੋਟਲ ਮੋਟਲ 'ਚ ਚਲੇ ਜਾਓ ਤੇ ਤੁਸੀਂ ਬੋਲੋ ਪੰਜਾਬੀ ਤੇ ਤੁਹਾਨੂੰ ਕਦੀ ਅੱਗੋਂ ਉਹਦਾ ਰਿਸਪੌਂਸ ਨਹੀਂ ਆਏਗਾ। ਬੱਚਿਆਂ ਨੂੰ ਸਾਸੇ ਕਮਤਰੀ ਦਾ ਸ਼ਿਕਾਰ ਕੀਤਾ ਜਾ ਰਿਹਾ, ਇਨਫੀਰੀਅਰਿਟੀ ਕੰਪਲੈਕਸ ਵਿੱਚ ਲੈ ਕੇ ਜਾਇਆ ਜਾ ਰਿਹਾ। ਸੋ ਅਸੀਂ ਇਸ ਜਿਹੜਾ ਪੈਗਾਮ ਹੈ ਇਹਨੂੰ ਅੱਗੇ ਤੋਂ ਅੱਗੇ ਵਧਾਉਣ ਵਾਸਤੇ ਦੋਸਤਾਂ ਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਇਹਨੂੰ ਕਰੋ। ਸੋ ਅਸੀਂ ਇਸੇ ਤਰ੍ਹਾਂ ਹੀ ਕੱਲ ਵੀ ਜਿਹੜੇ ਸਾਡੇ ਦੋਸਤ ਮੁਖਤਲਿਫ ਹੋਰ ਛੋਟੇ ਸ਼ਹਿਰਾਂ ਦੇ ਵਿੱਚ ਬੋਲੀ ਦੇ ਸਵਾਲ ਦੇ ਉੱਪਰ ਇਕੱਠੇ ਨੇ, ਉਹ ਰੈਲੀਆਂ ਕਰ ਰਹੇ ਨੇ, ਉਹ ਕੱਲ ਤੁਹਾਡੇ ਨਾਲ ਹੋਣਗੇ। ਟਾਈਮ ਕਿਉਂਕਿ ਇਹਦੇ ਦੌਰਾਨ ਬਹੁਤ ਥੋੜਾ ਹੁੰਦਾ ਹੈ ਕਿ ਪ੍ਰੋਗਰਾਮ ਤੋਂ ਫੌਰੀ ਬਾਅਦ ਪੋਸਟਰ ਅਪਲੋਡ ਕਰਨਾ ਪੈਂਦਾ ਹੈ, ਲੇਕਿਨ ਦੋਸਤਾਂ ਨੂੰ ਮੈਂ ਰਿਕੁਐਸਟ ਕਰਦਾ ਜਾਵਾਂ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਮੈਕਸੀਮਮ ਦੋਸਤਾਂ ਨੂੰ ਬੁਲਾਉਣਾ ਚਾਹ ਰਹੇ ਹਾਂ। ਸੋ ਤੁਹਾਡਾ ਜਿਹੜਾ ਹੈ ਨਾ ਉਹ ਥੋੜੀ ਜਿਹਾ ਸਾਥ ਇਹਦੇ ਵਿੱਚ ਚਾਹੀਦਾ ਹੋਏਗਾ। ਮਿਲਦੇ ਹਾਂ ਕੱਲ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।